ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 18 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਦਾ ਇੱਕ ਇੰਟੈਲੀਜੈਂਸ ਮਿਨਿਸਟਰ ਜਿਹੜਾ ਬਹੁਤ ਟੌਪ ਨੌਚ ਪੋਜੀਸ਼ਨ ਦੇ ਉੱਤੇ ਸੀ, ਉਹ ਮਾਰਿਆ ਗਿਆ ਹੈਗਾ ਏਅਰ ਸਟ੍ਰਾਈਕ ਦੇ ਦੌਰਾਨ। ਤੇ US ਦੀ ਜਿਹੜੀ ਮਿਲਟਰੀ ਆ, ਉਹ ਮਿਜ਼ਾਈਲ ਜਿਹੜੀਆਂ ਸਾਈਟਸ ਹੈਗੀਆਂ ਈਰਾਨ ਦੇ ਵਿੱਚ, ਉਹਨਾਂ ਨੂੰ ਲਗਾਤਾਰ ਹਿੱਟ ਕਰ ਰਹੀ ਹੈਗੀ ਆ। ਤੇ ਈਰਾਨ ਦਾ ਮਿਨਿਸਟਰ ਆਫ ਇੰਟੈਲੀਜੈਂਸ ਇਸਮਾਇਲ ਖਾਤਿਬ, ਜੋ ਕਹਿੰਦੇ ਪਏ ਪੂਰਾ ਜਿਹੜਾ ਈਰਾਨ ਦਾ ਗਲੋਬਲ ਟੈਰਰਸ ਐਪਰੇਟਸ ਆ, ਉਸ ਨੂੰ ਜਿਹੜਾ ਵਾਚ ਕਰਦਾ ਸੀ, ਨਾਲ ਜਿਹੜੇ ਸਲੀਪਰ ਸੈਲਸ, ਜਿਹੜੀਆਂ ਲੋਕੇਸ਼ਨਸ ਉਹਨਾਂ ਦੀਆਂ ਆਲ ਓਵਰ ਵਰਲਡ ਵਾਈਡ, ਉਹਨਾਂ ਨੂੰ ਵਾਚ ਕਰਦਾ ਸੀ। 2 ਲੋਕ ਮਾਰੇ ਗਏ ਹੈਗੇ ਆ ਮਿਜ਼ਾਈਲ ਸਟ੍ਰਾਈਕ ਦੇ ਵਿੱਚ, ਰਮਤ ਜੈਨ ਤੈਲ ਅਵੀਵ ਦੇ ਲਾਗੇ ਵੀ। ਤੇ US ਦੀ ਸੈਂਟਰਲ ਕਮਾਂਡ ਜੋ ਸੈਂਟਕੌਮ ਹੈਗਾ, ਉਹਨਾਂ ਨੇ ਕਿਹਾ ਵੀ US ਫੋਰਸਸ ਨੇ ਘੱਟੋ ਘੱਟ 5000 ਪਾਉਂਡ ਦੇ ਮਲਟੀਪਲ ਜਿਹੜੇ ਆ ਬੰਬ ਸਿੱਟੇ ਹੈਗੇ ਆ, ਐਮੂਨੀਸ਼ਨ ਸਿੱਟਿਆ ਹੈਗਾ ਆ। ਤੇ ਜਿਹੜਾ ਈਰਾਨ ਦਾ ਮਿਜ਼ਾਈਲ ਦੀਆਂ ਸਾਈਟਸ ਹੈਗੀਆਂ, ਉਹਨਾਂ ਨੂੰ ਜਿਹੜਾ ਤਬਾਹ ਕਰਨ ਦੇ ਲਈ। ਸੋ ਇਹ ਇਸੇ ਤਰ੍ਹਾਂ ਦਾ ਸਟੇਟ ਕੀ ਜਿਹੜਾ ਮੈਰੀਟਾਈਮ ਪੈਸੇਜ ਹੈਗਾ, ਪਰਸ਼ੀਅਨ ਗਲਫ ਤੇ ਗਲਫ ਆਫ ਓਮਾਨ ਨੂੰ ਕਰਦਾ ਹੈਗਾ, ਉਸ ਏਰੀਏ ਦੇ ਵਿੱਚ ਵੀ ਸਿੱਟੇ ਗਏ ਹੈਗੇ ਆ। ਜੀ ਬਿਲਕੁਲ। ਈਰਾਨ ਵਾਲੇ ਕਹਿੰਦੇ ਜੀ ਇਹ ਬੁਜ਼ਦਲਾਂ ਵਾਲਾ ਹਮਲਾ ਸੀਗਾ, ਕੋਵਿਡ ਦੀ ਅਸੈਸੀਨੇਸ਼ਨ ਜਿਹੜੀ ਉਹਨਾਂ ਨੇ ਇਹ ਆਖੀ ਆ। ਕਹਿੰਦੇ ਵੀ ਅਸੀਂ ਡਿਕਲੇਅਰ ਕਰਦੇ ਹਾਂ ਵੀ ਜਿਹੜੀ ਕ੍ਰਿਮੀਨਲ ਆ ਅਮਰੀਕਾ, ਬਾਰਬੈਰਿਕ ਆ, ਚਾਈਲਡ ਕਿਲਿੰਗ ਜ਼ਾਇਨਿਸਟ ਰਜੀਮ ਜਿਹੜੇ ਆ, ਵੀ ਉਹ ਉਹਨਾਂ ਦੇ ਉੱਤੇ ਜਿਹੜਾ ਅਸੀਂ ਕਾਰਵਾਈ ਆ ਉਹ ਹੁਣ ਤਿੱਖੀ ਜਿਹੜੀ ਉਹ ਕਰਾਂਗੇ। ਸੋ IRGC ਦੇ ਜਿਹੜੇ ਸਪੋਕਸ ਪਰਸਨ ਆ, ਉਹਨਾਂ ਨੇ ਕਿਹਾ ਵੀ ਜੇ ਫਿਊਲ ਐਨਰਜੀ ਜਾਂ ਗੈਸ ਇਨਫਰਾਸਟਰਕਚਰ ਦੇ ਉੱਤੇ ਈਰਾਨ ਦੀ ਐਨਰਜੀ ਤੇ ਆਇਲ ਫੈਸਿਲਿਟੀ ਦੇ ਉੱਤੇ ਹਮਲਾ ਕੀਤਾ ਗਿਆ, ਤਾਂ ਅਸੀਂ ਸਾਰਿਆਂ ਨੂੰ ਅੱਗ ਲਾ ਕੇ ਇੱਕ ਹਿਸਾਬ ਦੇ ਨਾਲ ਐਸ਼ਿਸ ਦੇ ਵਿੱਚ ਰਾਖ ਜਿਹੜੀ ਉਹ ਬਣਾ ਦੇਵਾਂਗੇ। ਸੋ ਇਹਨਾਂ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਬੜੀ ਰਣਨੀਤੀ ਦੇ ਨਾਲ, ਪੂਰੀ ਇੰਟੈਲੀਜੈਂਸ ਦੇ ਨਾਲ ਇੱਕ ਹੋਟਲ ਦੇ ਵਿੱਚ ਹਮਲਾ ਜਿਹੜਾ ਉਹ ਨਾਲ ਦੇ ਨਾਲ ਕੀਤਾ। ਇਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਹੋਰ ਟੌਪ ਦੇ ਲੀਡਰ ਈਰਾਨ ਦੇ ਮਾਰ ਦਿੱਤੇ ਆ। ਜੇ ਹੁਣ ਤੱਕ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਮੁਲਕ ਦੀ ਟੌਪ ਦੀ ਲੀਡਰਸ਼ਿਪ ਨੂੰ ਉਡਾਇਆ ਜਿਹੜਾ ਉਹ ਜਾ ਚੁੱਕਾ ਹੈਗਾ ਆ। ਬਹੁਤ ਵੱਡੇ ਪੱਧਰ ਦੇ ਉੱਤੇ ਸੁਪਰੀਮ ਲੀਡਰ ਤੋਂ ਲੈ ਕੇ ਇੰਟੈਲੀਜੈਂਸ ਮਿਨਿਸਟਰ ਤੱਕ, ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਇੱਕ ਮੇਨ ਕੱਲ ਜਿਹੜਾ ਲਾਈਜੋਰਾਨੀ ਦਾ ਨਾਮ ਆਇਆ ਸੀ, ਉਹਦੇ ਵੀ ਮਾਰਨ ਜਾਣ ਦੀ ਜਿਹੜੀ ਗੱਲ ਆ ਉਹ ਸਾਹਮਣੇ ਜਿਹੜੀ ਉਹ ਆਈ ਸੀ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਉੱਥੋਂ ਦੇ ਮਿਨਿਸਟਰ ਹੁਣ ਇਹ ਦਾਅਵਾ ਕਰ ਰਿਹਾ ਵੀ ਕਹਿੰਦੇ ਜੀ ਨਹੀਂ, ਜਿਹੜੇ ਲਾਰੀਜਾਨੀ ਦੇ ਮਰਨ ਦੇ ਨਾਲ ਇਰਾਨੀਅਨ ਪੋਲੀਟੀਕਲ ਸਿਸਟਮ ਜਿਹੜਾ ਆ
ਉਹ ਡੀਸਟੇਬਲਾਈਜ਼ ਨਹੀਂ ਹੋਊਗਾ। ਪਰ ਉਹ ਮੇਨ ਨੈਗੋਸ਼ੀਏਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ ਸੀਗਾ। ਤਹਿਰਾਨ ਦੀ ਜਿਹੜਾ ਪੋਲੀਟੀਕਲ ਸਟਰਕਚਰ ਆ ਉਸ ਨੂੰ ਇਜ਼ਰਾਈਲ ਤੇ ਅਮਰੀਕਾ ਨੇ ਇੱਕ ਹਿਸਾਬ ਦੇ ਨਾਲ ਤਹਿਸ-ਨਹਿਸ ਕਰ ਦਿੱਤਾ ਹੈਗਾ ਆ। ਸੋ ਉਹਨਾਂ ਦੇ ਟੌਪ ਤੇ ਜਿਹੜੇ ਲੀਡਰਸ ਆ ਉਹਨਾਂ ਨੂੰ ਮਾਰ ਮੁਕਾਇਆ ਜਾ ਚੁੱਕਾ ਹੈਗਾ ਆ। ਪਿਛਲੀ ਵਾਰ ਜਦ ਜੂਨ ਦੇ ਵਿੱਚ ਹਮਲਾ ਹੋਇਆ ਸੀ ਅਮਰੀਕਾ ਦੇ ਦੁਆਰਾ ਜਿਹੜੇ B-2 ਬੋਂਬਰਸ ਦੇ ਨਾਲ, ਉਸ ਤੋਂ ਬਾਅਦ ਦੇ ਵਿੱਚ ਇਰਾਨ ਨੇ ਆਪੋ ਆਪਣੇ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਦੇ ਵੱਖ-ਵੱਖ, ਜਿੱਦਾਂ ਤੁਸੀਂ ਦੱਸਿਆ ਵੀ ਸਲੀਪਰ ਸੈੱਲ ਤੇ ਹੋਰ ਇਹਨਾਂ ਦੇ ਆਪਰੇਟਸ ਸੀਗਾ, ਉਹਨਾਂ ਨੂੰ ਆਪਣੀਆਂ ਪਾਵਰਸ ਦੇ ਦਿੱਤੀਆਂ ਸੀ ਵੀ ਤੁਸੀਂ ਆਪਣੇ ਪੱਧਰ ਦੇ ਉੱਤੇ ਕਾਰਵਾਈਆਂ ਜਿਹੜੀਆਂ ਕਰੀ ਚੱਲੋ, ਇੱਕ ਟੌਪ ਕਮਾਂਡ ਦੀ ਜਿਹੜੀ ਉਹ ਵੇਟ ਨਾ ਜਿਹੜੀ ਉਹ ਕਰਿਓ। ਸੋ ਹੁਣ ਜਿਹੜਾ ਪਰ ਫਿਰ ਵੀ ਉਹਨਾਂ ਸਾਰੇ ਆਪਰੇਟਸ ਨੂੰ ਦੇਖਣ ਵਾਲਾ ਇੰਟੈਲੀਜੈਂਸ ਮਿਨਿਸਟਰ ਸੀ, ਉਸ ਨੂੰ ਵੀ ਮਾਰਨ ਦੀ ਜਿਹੜੀ ਗੱਲ ਆ ਇਜ਼ਰਾਈਲ ਨੇ ਕੀਤੀ ਆ। ਤੇ ਆਬਵੀਅਸਲੀ ਇਰਾਨ ਦਾ ਜੇ ਇੰਨਾ ਸਖਤ ਬਿਆਨ ਉਸ ਤੋਂ ਬਾਅਦ 'ਚ ਆਏ ਆ ਵੀ ਉਹ ਮੰਨਦੇ ਆ ਵੀ ਇਹਨਾਂ ਦੇ ਜਿਹੜੇ ਇੰਟੈਲੀਜੈਂਸ ਮਿਨਿਸਟਰ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ। ਉਧਰ ਸਟ੍ਰੇਟ ਆਫ ਹਾਰਮਜ਼ ਦਾ ਰੌਲਾ ਗੌਲਾ ਉਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਚੱਲ ਰਿਹਾ ਆ। ਅਜੇ ਵੀ ਜਿਹੜੇ ਗਲੋਬਲ ਆਇਲ ਪ੍ਰਾਈਸਿਸ ਆ ਉਹ ਵੱਧ ਰਹੇ ਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਤੇਲ ਦੀਆਂ ਕੀਮਤਾਂ $108 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਚੁੱਕੀਆਂ ਆ। ਤੇ ਕਹਿੰਦੇ ਵੀ ਇਰਾਨ ਦੇ ਆਇਲ ਤੇ ਨੈਚੁਰਲ ਗੈਸ ਫੈਸਿਲਿਟੀਜ਼ ਨੂੰ US ਤੇ ਇਜ਼ਰਾਈਲ ਦੇ ਦੁਆਰਾ ਜਿਹੜਾ ਆ ਉਹ ਹਮਲਾ ਉਹਨਾਂ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਹੈਗਾ ਆ। US ਦੀ ਇੰਟੈਲੀਜੈਂਸ ਕਮੇਟੀ ਕਹਿੰਦੀ ਆ ਵੀ ਜਿਹੜੀ ਇਰਾਨ ਦੀ ਰਜੀਮ ਹੈਗੀ ਆ, ਕਹਿੰਦੇ ਵੀ ਇੰਟੈਕਟ ਆ, ਉਸੇ ਤਰੀਕੇ ਦੇ ਨਾਲ ਹੈਗੀ ਆ, ਪਰ ਕਾਫੀ ਜ਼ਿਆਦਾ ਡੀਗ੍ਰੇਡ ਜਿਹੜੀ ਉਹ ਹੋ ਚੁੱਕੀ ਆ। ਉਧਰ ਅੱਜ ਪੁਤਿਨ ਨੇ ਹਰਜੋਤ ਸਿੰਘ ਜੀ ਇਹ ਬਿਆਨ ਦਿੱਤਾ, ਕਹਿੰਦੇ ਵੀ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਸ਼ਿਪਿੰਗ ਨੂੰ ਦੁਬਾਰਾ ਖਲਵਾਉਣ ਦੇ ਲਈ ਗੱਲਬਾਤ ਦੇ ਨਾਲ ਹੀ ਜਿਹੜੀ ਗੱਲ ਅੱਗੇ ਵਧਾਈ ਜਾ ਸਕਦੀ ਆ। ਸੋ ਮੈਰੀਟਾਈਮ ਟ੍ਰੈਫਿਕ ਕਹਿੰਦੇ ਵੀ ਇਸ ਵਾਟਰਵੇ ਦੇ ਵਿੱਚ ਉਸ ਨੂੰ ਸਸਪੈਂਡ ਕੀਤਾ ਹੋਇਆ ਹੈ। ਇਰਾਨੀਅਨ ਥ੍ਰੈਟਸ ਦੇ ਜਿਹੜਾ ਉਹ ਚੱਲਦੇ ਆ ਤੇ ਜਿਹੜੇ ਸ਼ਿਪਸ ਦੇ ਉੱਤੇ ਅਟੈਕ ਹੋ ਰਹੇ ਆ ਉਹਨਾਂ ਦੇ ਜਿਹੜਾ ਉਹ ਚੱਲਦੇ ਆ, ਤੇ ਕਹਿੰਦੇ ਗੱਲਬਾਤ ਦੇ ਨਾਲ ਹੀ ਮਸਲਾ ਜਿਹੜਾ ਉਹ ਸੁਲਝਾਇਆ ਜਾ ਸਕਦਾ ਆ। ਇਹਨਾਂ ਦੇ ਇੰਟੈਲੀਜੈਂਸ ਮਿਨਿਸਟਰ ਦੀ ਜਿਹੜੀ ਆ ਉਹ ਮੌਤ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਸੈਕਟਰੀ ਸੀਗਾ ਇਰਾਨ ਦਾ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਅਲੀ ਲਰਿਜਾਨੀ, ਉਹਦੀ ਮੌਤ ਕਨਫਰਮ ਕੀਤੀ ਆ ਇਰਾਨ ਨੇ। ਉਸ ਤੋਂ ਬਾਅਦ ਦੇ ਵਿੱਚ ਕਈ ਮਿਜ਼ਾਈਲ ਅਟੈਕ ਜਿਹੜੇ ਹਰਜੋਤ ਸਿੰਘ ਜੀ ਇਰਾਨ ਦੇ ਦੁਆਰਾ ਇਜ਼ਰਾਈਲ ਦੇ ਉੱਤੇ ਕੀਤੇ ਗਏ ਹੈਗੇ ਆ, ਪਰ ਇਜ਼ਰਾਈਲ ਦੀ ਮਿਲਟਰੀ ਕਹਿ ਰਹੀ ਆ ਵੀ ਅਸੀਂ ਇਹਨਾਂ ਮਿਜ਼ਾਈਲਸ ਨੂੰ ਰਸਤੇ ਦੇ ਵਿੱਚ ਹੀ ਭੇਜ ਦਿੱਤਾ ਹੈਗਾ ਆ। ਡਿਫੈਂਸਿਵ ਸਿਸਟਮਸ ਨੇ ਕਹਿੰਦੇ ਵੀ ਇੰਟਰਸੈਪਟ ਕਰ ਦਿੱਤੇ ਆ ਇਹ ਅਟੈਕਸ। 50 ਤੋਂ ਵੱਧ ਹਮਲੇ ਜਿਹੜੇ ਆ ਉਹ ਇਰਾਨ ਵਾਲੇ ਕਹਿੰਦੇ ਵੀ ਅਸੀਂ ਜਵਾਬੀ ਕਾਰਵਾਈ ਦੇ ਵਿੱਚ ਕਰ ਚੁੱਕੇ ਹੈਗੇ ਆ। ਜਰਮਨੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਜਾਂ ਚਾਂਸਲਰ ਆ ਫੈਡਰਿਚ ਮਰਜ਼, ਉਹਨਾਂ ਨੇ ਕਿਹਾ ਆ ਵੀ ਜਰਮਨੀ ਨੇ US ਨੂੰ, ਜੇ US ਉਹਨਾਂ ਨੂੰ ਪੁੱਛਦਾ ਤਾਂ ਕਹਿਣਾ ਸੀਗਾ ਵੀ ਤੁਸੀਂ ਨਾ ਹਮਲਾ ਕਰੋ ਇਰਾਨ ਦੇ ਉੱਤੇ। ਕਹਿੰਦੇ ਵੀ ਅੱਜ ਦੇ ਦਿਨ ਵੀ ਕਹਿੰਦੇ ਵੀ ਕੋਈ ਕਨਵਿੰਸਿੰਗ ਪਲਾਨ ਨਹੀਂ ਹੈਗਾ ਵੀ ਇਹ ਆਪਰੇਸ਼ਨ ਸਫਲ ਹੋਵੇਗਾ ਜਿਹੜਾ ਰਜੀਮ ਚੇਂਜ ਨੂੰ ਲੈ ਕੇ ਜਿਹੜਾ ਇਹ ਕਰ ਰਹੇ ਆ। ਮਰਜ਼ ਨੇ ਕਿਹਾ ਵੀ ਅਜੇ ਵੀ ਬਹੁਤ ਸਾਰੇ ਜਿਹੜੇ ਸਵਾਲ ਨੇ ਇਸ ਸਟ੍ਰੈਟਜੀ ਦੇ ਪਿੱਛੇ, ਇਸ ਕੈਂਪੇਨ ਦੇ ਪਿੱਛੇ ਜਿਹੜਾ US ਤੇ ਇਜ਼ਰਾਈਲ ਦੇ ਦੁਆਰਾ 28 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀਗਾ। ਇਹ ਆਪਣੀ ਉੱਥੋਂ ਦੇ ਲੋਅਰ ਹਾਊਸ ਦੇ ਆਫ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੰਦੇ ਹੋਏ ਜਿਹੜੇ ਉਹ ਬੋਲ ਰਹੇ ਸੀਗੇ। ਕਹਿੰਦੇ ਲੇਡੀਜ਼ ਐਂਡ ਜੈਂਟਲਮੈਨ, ਵੀ ਵੁੱਡ ਹੈਵ ਐਡਵਾਈਜ਼ਡ ਅਗੇਂਸਟ ਟੇਕਿੰਗ ਦਿਸ ਕੋਰਸ ਆਫ ਐਕਸ਼ਨ ਇਨ ਦਾ ਵੇ ਇਟ ਹੈਜ਼ ਬੀਨ ਟੇਕਨ, ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਰਵਾਈ ਕੀਤੀ ਆ ਅਸੀਂ ਇਦਾਂ ਕਾਰਵਾਈ ਕਰਨ ਤੋਂ ਇਹਨਾਂ ਨੂੰ ਰੋਕਣਾ ਜਿਹੜਾ ਹੋ ਸੀਗਾ। ਤੇ ਮਰਜ਼ ਨੇ ਇੱਕ ਵਾਰੀ ਫੇਰ ਕਿਹਾ ਜਿਹੜਾ ਆ ਵੀ ਜਰਮਨ ਦੇ ਜਿਹੜੇ ਵਾਰਸ਼ਿਪ ਆ ਸਟੇਟ ਆਫ ਹਾਰਮਜ਼ ਦੇ ਵਿੱਚ ਨਹੀਂ ਜਿਹੜੇ ਉਹ ਜਾਣਗੇ। ਇੱਥੋਂ ਤੱਕ ਕਿ ਕਈ ਇੱਕ ਮੁਲਕ ਦੇ, ਮੈਨੂੰ ਮੁਲਕ ਦਾ ਨਾਮ ਭੁੱਲ ਗਿਆ, ਉਹਨਾਂ ਦੇ ਇੱਕ ਫੋਰਨ ਮਿਨਿਸਟਰ ਨੇ ਕਿਹਾ ਵੀ ਲੜਾਈ ਤੁਸੀਂ ਲੜੋ ਤੇ ਸੇਲਰ ਅਸੀਂ ਆਪਣੇ ਮਰਵਾਈਏ, ਇਹ ਨਹੀਂ ਜਿਹੜਾ ਉਹ ਹੋ ਸਕਦਾ। ਸੋ ਤੁਸੀਂ ਆਪ ਬਗੈਰ ਪੁੱਛੇ ਲੜਾਈ ਸ਼ੁਰੂ ਕੀਤੀ ਹੈ ਤੇ ਤੁਹਾਨੂੰ ਆਪ ਹੀ ਇਸ ਦੇ ਵਿੱਚ ਜਿਹੜੀ ਕਹਿ ਲਓ ਵੀ ਮਦਦ ਕਰਨੀ ਜਿਹੜੀ ਉਹ ਖੁਦ ਪਵੇਗੀ। ਇਰਾਨ ਨੇ ਜਿਹੜਾ ਹੁਣ ਸਾਊਦੀ ਅਰੇਬੀਆ, UAE ਤੇ ਕਤਰ ਦੇ ਆਇਲ ਤੇ ਗੈਸ ਦੇ ਜਿਹੜੇ ਕਹਿ ਲਓ ਵੀ ਸਪੈਸ਼ਲ ਇਲਾਕੇ ਨੇ ਜਾਂ ਉਹ ਇਨਫਰਾਸਟ੍ਰਕਚਰ ਆ, ਉਹਨਾਂ ਨੂੰ ਨੇਮ ਕਰ ਦਿੱਤਾ ਵੀ ਕਹਿੰਦੇ ਵੀ ਹੁਣ ਅਸੀਂ ਇਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਜਾ ਰਹੇ ਹੈਗੇ ਆ। 5 ਆਇਲ ਤੇ ਗੈਸ ਦੀਆਂ ਫੈਸਿਲਿਟੀਜ਼ ਸਾਊਦੀ ਅਰੇਬੀਆ, UAE, ਕਤਰ ਦੇ ਵਿੱਚ ਕਹਿੰਦੇ ਵੀ ਟਾਰਗੇਟ ਕੀਤੀਆਂ ਜਾਣਗੀਆਂ ਆਉਂਦੇ ਕੁਝ ਘੰਟਿਆਂ ਦੇ ਵਿੱਚ। ਇਹ ਅੱਧਾ ਘੰਟਾ ਪਹਿਲਾਂ ਜਿਹੜਾ ਉਹਨਾਂ ਨੇ ਦੱਸਿਆ ਆ। ਸਾਊਦੀ ਅਰੇਬੀਆ ਦੀ ਸੈਮਰਫ ਰਿਫਾਈਨਰੀ, ਜੁਬੇਲ ਪੈਟਰੋਕੈਮੀਕਲ ਕੰਪਲੈਕਸ, UAE ਦਾ ਅਲ ਹੁਸੈਨ ਗੈਸ ਫੀਲਡ, ਕਤਰ ਦੀ ਰੈਸ ਲਫਾਨ ਰਿਫਾਈਨਰੀ ਤੇ
ਮਿਸਾਇਦ ਪੈਟਰੋਕੈਮੀਕਲ ਕੰਪਲੈਕਸ ਜਿਹੜਾ ਇਹਨਾਂ ਦੇ ਨਾਮ ਜਿਹੜੇ ਉਹਨਾਂ ਨੇ ਈਰਾਨ ਵਾਲਿਆਂ ਨੇ ਦਿੱਤੇ ਆ ਵੀ ਹੁਣ ਉਹਨਾਂ ਦੇ ਉੱਤੇ ਜਿਹੜੀ ਅਸੀਂ ਹਮਲਾ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਈਰਾਨ ਕਹਿੰਦੇ ਵੀ ਇਸ ਟਾਈਮ ਖਾਸਾ ਐਂਗਰੀ ਜਿਹੜਾ ਉਹ ਹੋਇਆ ਪਿਆ ਆ, ਕਿਉਂਕਿ ਉਹਨਾਂ ਦੀ ਟੌਪ ਦੀ ਲੀਡਰਸ਼ਿਪ ਆ ਅਮਰੀਕਾ ਤੇ ਇਜ਼ਰਾਈਲ ਨੇ 에ਅਰ ਸਟ੍ਰਾਈਕਸ ਦੇ ਵਿੱਚ ਤਕਰੀਬਨ ਖਤਮ ਕਰ ਦਿੱਤੀ ਹੈਗੀ ਆ। ਤੇਲ ਤੇ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਉੱਪਰ ਚਲ ਗਈਆਂ ਹੈਗੀਆਂ। ਜਿਹੜਾ ਬੈਰਲ ਦੀ ਕੀਮਤ ਹੈ $109.75 ਦੇ ਕਰੀਬ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ, ਕਿਉਂਕਿ ਈਰਾਨ ਵਾਲਿਆਂ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਗਲਫ ਦੇ ਵਿੱਚ ਉਹ એનર્ਜੀ ਦੇ ਜਿਹੜੇ ਟਾਰਗੇਟਸ ਆ ਉਹਨਾਂ ਨੂੰ ਕਰਨ ਜਾ ਰਹੇ ਹੈਗੇ ਆ। ਲਾਰੀਜ਼ਾਨੀ ਦੀ ਮੌਤ ਤੋਂ ਬਾਅਦ ਇਰਾਨੀਅਨ ਜਿਹੜਾ ਪੋਲੀਟੀਕਲ ਸਿਸਟਮ ਆ ਉਹ ਕਹਿੰਦੇ ਭਈ ਉਹ ਖਤਮ ਨਹੀਂ ਹੋਣ ਲੱਗਾ। ਇਰਾਨ ਦੇ ਫੋਰਨ ਮਿਨਿਸਟਰ ਅਰਗਾਚੀ ਨੇ ਦੱਸਿਆ ਕਿ ਯੂਐਸ ਤੇ ਇਜ਼ਰਾਈਲੀ ਅਸੈਸੀਨੇਸ਼ਨ ਦੇ ਨਾਲ ਤਹਿਰਾਨ ਦਾ ਜਿਹੜੀ ਸਟਰੋਂਗ ਪੋਲੀਟੀਕਲ ਸਟਰਕਚਰ ਆ ਉਹਨੂੰ ਸਿੱਟਿਆ ਨਹੀਂ ਜਾ ਸਕਦਾ। ਕਹਿੰਦੇ ਵੀ ਇੱਕ ਬੰਦੇ ਦੀ ਮੌਤ ਦੇ ਨਾਲ ਮੁਲਕ ਨਹੀਂ ਜਿਹੜਾ ਢਾਇਆ ਜਾ ਸਕਦਾ। ਇਹ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਭਈ ਇਹ ਆਫ ਕੋਰਸ ਉਹ ਜਿਹੜਾ ਇੰਡੀਵਿਜੂਅਲ ਬਹੁਤ ਇਨਫਲੂਐਂਸ਼ੀਅਲ ਸੀ। ਹਰ ਇੱਕ ਬੰਦਾ ਆਪਣਾ ਆਪਣਾ ਰੋਲ ਅਦਾ ਕਰਦਾ ਹੈਗਾ। ਕੁਝ ਚੰਗੇ ਕਰਦੇ ਆ, ਕੁਝ ਮਾੜੇ ਕਰਦੇ ਆ, ਕੁਝ ਬਹੁਤ ਲੈਸ ਕਰਦੇ ਹੈਗੇ ਆ। ਪਰ ਈਰਾਨ ਇੱਕ ਬਹੁਤ ਸੋਲਿਡ ਸਟਰਕਚਰ ਹੈਗਾ ਤੇ ਅਸੀਂ ਪੂਰੀ ਇਸੇ ਤਰ੍ਹਾਂ ਜਿਹੜਾ ਆ ਫਾਈਟ ਕਰਾਂਗੇ। ਈਰਾਨ ਦੇ ਸਟੇਟ ਮੀਡੀਆ ਨੇ ਇਹ ਵੀ ਕਨਫਰਮ ਕੀਤਾ ਵੀ ਬ੍ਰਿਗੇਡੀਅਰ ਜਨਰਲ ਗੁਲਮ ਰੈਜ਼ਾ ਸੁਲੇਮਾਨੀ ਜੋ ਹੈਡ ਸੀ ਈਰਾਨ ਦਾ ਬਾਜਿਸ ਫੋਰਸਿਸ ਦਾ ਪੈਰਾਮਿਲਟਰੀ ਗਰੁੱਪ ਜੋ ਵਿਦਿਨ ਉਹਨਾਂ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਦੇ ਵਿੱਚ ਹੈਗਾ, ਉਸ ਦੀ ਵੀ ਜਿਹੜੀ ਆ ਮੌਤ ਅਮਰੀਕਾ ਦੇ ਹੱਥੋਂ ਹੋ ਗਈ ਹੈਗੀ ਆ। ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਕਸ਼ੀਅਨ ਨੇ ਕਨਫਰਮ ਕੀਤਾ ਕਿ ਈਰਾਨ ਦਾ ਇੰਟੈਲੀਜੈਂਸ ਮਿਨਿਸਟਰ ਇਸਮਾਇਲ ਖਾਤਿਬ ਜਿਹੜਾ ਤੀਜਾ ਟਾਰਗੇਟ ਸੀਗਾ, ਹਾਈ ਰੈਂਕਿੰਗ ਜਿਹੜਾ ਇਰਾਨੀਅਨ ਪੋਲੀਟੀਕਲ ਫਿਗਰ ਸੀ, ਉਸ ਦੀ ਵੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਸੋ ਨਾਟੋ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੋਣੀ ਕਾਫੀ ਔਖੇ ਆ। ਕਹਿੰਦੇ ਵੀ ਜਿਹੜਾ ਕੋਈ ਵੀ ਰਿਸਪੌਂਸ ਨਹੀਂ ਆ ਰਿਹਾ ਸਾਡੇ ਨਾਟੋ ਦੇ ਅਲਾਈਜ਼ ਵੱਲੋਂ, ਇਹ ਇੱਕ ਤਰ੍ਹਾਂ ਨਾਲ ਵਾਰਨਿੰਗ ਹੀ ਆ। ਸੋ ਕੀ ਨਾਟੋ ਦਾ ਸਾਥ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ? ਇਹ ਉਹਨਾਂ ਨੇ ਆਪਣੀ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਆ ਵੀ ਮੈਂ ਬਹੁਤ ਹੈਰਾਨ ਆ ਵੀ ਅਸੀਂ ਜਿਹੜਾ ਆ ਫਿਨਿਸ਼ ਆਫ ਕਰ ਦਿੱਤਾ ਹੈਗਾ ਆ ਇਰਾਨੀਅਨ ਟੈਰਰ ਸਟੇਟ ਨੂੰ, ਤੇ ਹੁਣ ਜਿਹੜੇ ਹੋਰ ਮੁਲਕ ਆ ਉਹ ਸਾਡਾ ਜਿਹੜਾ ਸਾਥ ਦੇ ਨਹੀਂ ਰਹੇ। ਜੋ ਸਟੇਟ ਆ ਉਸ ਨੂੰ ਉਸ ਦੇ ਵਿੱਚੋਂ ਜਿਹੜੇ ਵੈਸਲਸ ਆ ਜਿਹੜੇ ਤੇਲ ਦੇ ਨਿਕਲਣੇ ਆ ਉਹਨਾਂ ਨੂੰ ਕੱਢਣ ਦੇ ਲਈ ਹੈਲਪ ਕਰਨ ਦੇ ਵਿੱਚ ਕੋਈ ਵੀ ਜਿਹੜਾ ਆ ਸਟੇਟ ਆਫ ਹਾਰਮਸ ਦੇ ਵਿੱਚ ਇਹ ਨਾਟੋ ਦਾ ਮੁਲਕ ਅੱਗੇ ਨਹੀਂ ਆਇਆ। ਫਾਈਨੈਂਸ਼ੀਅਲ ਟਾਈਮਜ਼ ਨੂੰ ਵੀ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਇਹ ਇੱਕ ਬਹੁਤ ਬੈਡ ਆ। ਇਹ ਫਿਊਚਰ ਜਿਹੜਾ ਨਾਟੋ ਦਾ ਆ ਇਹ ਇਸ ਟਾਈਮ ਮੈਨੂੰ ਲੱਗਦਾ ਵੀ ਖਤਰੇ ਦੇ ਵਿੱਚ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਬਿਲਕੁਲ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਨੈਟੋ ਦੇ ਜਿਹੜੇ ਹੈਵੀ ਵੇਟਸ ਆ ਉਹਨਾਂ ਨੇ ਹਾਰਮੋਜ਼ ਮਿਸ਼ਨ ਦੇ ਉੱਤੇ ਜਿਹੜੀ ਵਾਰਨਿੰਗ ਦਿੱਤੀ ਆ। ਕਹਿੰਦੇ ਵੀ ਅਸੀਂ ਅਲਾਈ ਨਹੀਂ ਕਰ ਸਕਦੇ ਟਰੰਪ ਹੋਣਾ ਦੇ ਨਾਲ। CIA ਦੇ ਡਾਇਰੈਕਟਰ ਨੇ ਇਹ ਕਿਹਾ ਵੀ ਇਰਾਨ ਸੱਚਮੁੱਚ ਹੀ ਇੱਕ ਬਹੁਤ ਵੱਡਾ ਥ੍ਰੈਟ ਸੀ USA ਦੇ ਲਈ। ਹਾਲਾਂਕਿ ਕਾਊਂਟਰ ਟੈਰਰਿਜ਼ਮ ਦਾ ਜਿਹੜਾ ਹੈਡ ਸੀ ਉਹ ਕੱਲ ਰਿਜ਼ਾਈਨ ਕਰ ਗਿਆ। ਉਹਨੇ ਕਿਹਾ ਵੀ ਸਾਡਾ ਇਰਾਨ ਤੋਂ ਕੋਈ ਖਤਰਾ ਨਹੀਂ ਸੀ। ਸੋ CIA ਦੇ ਡਾਇਰੈਕਟਰ ਜੌਨ ਰੈਟਕਲਿਫ ਉਹਨਾਂ ਨੇ ਇਹ ਕਿਹਾ ਆ ਵੀ ਇਰਾਨ ਤੋਂ ਵੱਡਾ ਖਤਰਾ ਸੀ, ਇਸੇ ਕਰਕੇ ਜਿਹੜਾ ਆ ਅਸੀਂ ਇਰਾਨ ਦੇ ਉੱਤੇ ਅਟੈਕ ਕੀਤਾ ਹੈਗਾ। ਤੁਲਸੀ ਗੈਬਰ ਨੇ ਇਹ ਕਿਹਾ ਵੀ ਜੇ ਇਰਾਨ ਦੀ ਜਿਹੜੀ ਸਰਕਾਰ ਆ ਉਹ ਸਰਵਾਈਵ ਕਰ ਗਈ ਤੇ ਉਹ ਫਿਰ ਕਹਿੰਦੀ ਆਪਣੀ ਮਿਲਟਰੀ ਤੇ ਮਿਜ਼ਾਈਲਸ ਤੇ ਜੋ ਉਹਨਾਂ ਦਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਇਰਾਦਾ ਹੈਗਾ ਉਹਦੇ ਵਿੱਚ ਕਾਮਯਾਬ ਹੋ ਜਾਣਗੇ। ਇਰਾਨ ਦੇ ਕੋਲ ਕਹਿੰਦੇ ਵੀ ਟੈਕਨੋਲੋਜੀ ਬਹੁਤ ਹੈਗੀ ਆ। ਸੋ ਉਹ ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਮਿਜ਼ਾਈਲ ਜਿਹੜੀਆਂ ਆ ਵੱਖ-ਵੱਖ US ਦੇ ਬੇਸ ਤੇ ਹੋਰ ਇਜ਼ਰਾਈਲ ਦੇ ਵਿੱਚ ਮਾਰੀਆਂ ਹੈਗੀਆਂ ਆ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋਨਸ ਐਕਟ ਵੇਵਰ ਜਿਹੜਾ ਜਾਰੀ ਕੀਤਾ ਆ ਤਾਂ ਕਿ ਜਿਹੜਾ ਸ਼ਾਰਟ ਟਰਮ ਡਿਸਟਰਪਸ਼ਨ ਹੋਈ ਆ ਆਇਲ ਮਾਰਕੀਟ ਦੇ ਵਿੱਚ ਉਸ ਤੋਂ ਬਚਿਆ ਜਾ ਸਕੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਵੀ ਉਹ ਡੋਵ 에ਅਰ ਫੋਰਸ ਬੇਸ ਨੂੰ ਜਾ ਰਹੇ ਆ ਅੱਜ, ਜਿੱਥੇ ਕਿ 6 ਜਿਹੜੇ ਅਮਰੀਕਾ ਦੇ ਸਰਵਿਸਮੈਨ ਜਿਨ੍ਹਾਂ ਦੀ ਮੌਤ ਹੋ ਗਈ ਸੀ ਇੱਕ ਪਲੇਨ ਕ੍ਰੈਸ਼ ਦੇ ਵਿੱਚ ਇਰਾਕ ਦੇ ਵਿੱਚ, ਉਹਨਾਂ ਦੀਆਂ ਸਰਵਿਸਿਜ਼ ਨੂੰ ਅਟੈਂਡ ਕਰਨ ਦੇ ਲਈ। ਜੀ ਬਿਲਕੁਲ। ਤੁਲਸੀ ਗਾਬਰ ਨੇ ਇਹ ਕਿਹਾ ਵੀ US ਨੂੰ ਕੋਈ ਐਫਰਟ ਨਜ਼ਰ ਨਹੀਂ ਸੀ ਆਇਆ ਵੀ ਈਰਾਨ ਆਪਣੀ ਜਿਹੜੀਆਂ ਨਿਊਕਲੀਅਰ ਐਨਰਿਚਮੈਂਟ ਕੈਪੇਬਿਲਿਟੀ ਆ ਉਹਨਾਂ ਨੂੰ ਰੀਬਿਲਡ ਜਿਹੜਾ ਉਹ ਕਰ ਰਿਹਾ। ਜੂਨ ਦੇ ਜਿਹੜੇ ਅਟੈਕ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਟੋਟਲੀ ਨਸ਼ਟ ਕਰ ਦਿੱਤਾ ਗਿਆ ਸੀਗਾ।
ਪਰ ਤੁਸੀਂ ਦੇਖੋ ਵੀ ਜਦ ਇਹ ਹਮਲਾ ਸ਼ੁਰੂ ਕੀਤਾ ਗਿਆ ਈਰਾਨ ਦੇ ਉੱਤੇ ਤਾਂ ਜਿਹੜਾ ਨੇਤਨਯਾਹੂ ਸੀਗਾ, ਬੀਬੀ ਨੇਤਨਯਾਹੂ ਆ, ਉਹ ਇਦਾਂ ਹੀ ਕਹਿ ਰਿਹਾ ਸੀਗਾ ਵੀ ਨਹੀਂ ਜੀ ਇਹਨਾਂ ਨੇ ਤਾਂ ਨਿਊਕਲੀਅਰ ਬੰਬ ਜਿਹੜੇ ਆ ਉਹ ਪਤਾ ਨਹੀਂ ਕਿੰਨੇ ਜਿਹੜੇ ਬਣਾ ਲੈਣੇ ਆ ਤੇ ਕੁਝ ਵੀਕ 'ਚ ਜਿਹੜੇ ਬਣਾ ਲੈਣੇ ਆ। ਪਰ ਅਮਰੀਕਾ ਦੀ ਜਿਹੜੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਾਬੜ ਨੇ ਕਨਫਰਮ ਕੀਤਾ ਵੀ ਟੋਟਲੀ ਉਹਨਾਂ ਦਾ ਨਿਊਕਲੀਅਰ ਇਨਰਿਚਮੈਂਟ ਪ੍ਰੋਗਰਾਮ ਨਸ਼ਟ ਹੋ ਗਿਆ ਸੀਗਾ ਤੇ ਕੋਈ ਐਫਰਟ ਜਿਹੜੇ ਉਹ ਨਜ਼ਰ ਨਹੀਂ ਸੀ ਆ ਰਹੇ ਇਸ ਨੂੰ ਐਨਰਿਚਮੈਂਟ ਕੈਪੇਬਿਲਿਟੀਜ਼ ਨੂੰ ਜਿਹੜਾ ਉਹ ਦੁਬਾਰਾ ਵਧਾਉਣ ਦੇ ਲਈ। ਸੋ ਪਰ ਅੱਜ ਜਿੱਦਾਂ ਤੁਸੀਂ ਕਿਹਾ ਵੀ ਕਹਿੰਦੇ ਵੀ ਹਾਂ ਵੀ ਜੇ ਸਰਵਾਈਵ ਕਰ ਗਏ ਤਾਂ ਇਹ ਆਪਣੀਆਂ ਮਿਜ਼ਾਈਲ ਤੇ ਡਰੋਨ ਪ੍ਰੋਗਰਾਮ ਉਹਨੂੰ ਚਾਲੂ ਜਿਹੜਾ ਉਹ ਕਰ ਸਕਦੇ ਆ। ਓਬਵੀਅਸਲੀ ਕੋਈ ਮੁਲਕ ਆ ਉਹਨੇ ਆਪਣੀ ਸੁਰੱਖਿਆ ਦੇ ਲਈ ਇਦਾਂ ਦੀਆਂ ਕਹਿ ਲਓ ਜਾਂ ਦੂਜਿਆਂ ਨੂੰ ਅੱਖਾਂ ਦਿਖਾਉਣ ਦੇ ਲਈ ਇਦਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਉਹ ਕਰਨੀਆਂ ਹੀ ਆ। ਉਧਰ ਲਿਬਨਾਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਇਜ਼ਰਾਈਲੀ ਹਮਲੇ ਲਗਾਤਾਰ ਚੱਲ ਰਹੇ ਆ। 7 ਤੋਂ 800 ਦੇ ਦਰਮਿਆਨ ਮੌਤਾਂ ਦੀ ਜਿਹੜੀ ਆ ਪੁਸ਼ਟੀ ਆ ਉੱਥੋਂ ਲਿਬਨਾਨ ਤੋਂ ਹੋ ਚੁੱਕੀ ਆ। ਇਜ਼ਰਾਈਲ ਦੀ ਮਿਲਟਰੀ ਨੇ ਅੱਜ ਅਲ ਅਮਾਨਾ ਕੰਪਨੀ ਜਿਸ ਦੇ ਦੁਆਰਾ ਉੱਥੇ ਕਈ ਪੈਟਰੋਲ ਸਟੇਸ਼ਨ ਜਿੱਦਾਂ ਆਪਾਂ ਇੱਥੇ ਗੈਸ ਸਟੇਸ਼ਨ ਕਹਿੰਦੇ ਆ ਵੀ ਉਹ ਕਿਤੇ ਜਿਹੜੇ ਜਾਂਦੇ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਆ। ਆਈਡੀਐਫ ਇਹ ਦਾਵਾ ਕਰਦਾ ਆ ਵੀ ਹਜ਼ਬੁੱਲਾ ਦੇ ਨਾਲ ਇਹ ਜੁੜੇ ਹੋਏ ਨੇ ਅਲ ਅਮਾਨਾ ਕੰਪਨੀ ਦੇ ਇਹ ਜਿਹੜੇ ਪੈਟਰੋਲ ਦੇ ਜਿਹੜੇ ਉਹ ਸਟੇਸ਼ਨ ਕਹਿੰਦੇ ਵੀ ਬੇਸਿਕਲੀ ਇਹਨਾਂ ਦਾ ਇਕਨੋਮਿਕ ਇਨਫਰਾਸਟ੍ਰਕਚਰ ਹਜ਼ਬੁੱਲਾ ਦਾ ਇਹਨਾਂ ਗੈਸ ਸਟੇਸ਼ਨਾਂ ਦੇ ਜ਼ਰੀਏ ਵੀ ਚੱਲਦਾ ਸੀ। ਇੱਕ ਅਲ ਕਰਦ ਅਲ ਹਸਨ ਇੱਕ ਕੁਆਸੀ ਬੈਂਕਿੰਗ ਇੰਸਟੀਟਿਊਸ਼ਨ ਹੈਗੀ ਆ ਜਿਹੜੇ ਕਿ ਇੰਟਰਸਟ ਫ੍ਰੀ ਲੋਨਸ ਦਿੰਦੇ ਆ ਲੋਕਾਂ ਨੂੰ। ਬਹੁਤ ਸਾਰੀਆਂ ਜਿਹੜੀਆਂ ਚੈਰਿਟੀ ਆਰਗੇਨਾਈਜੇਸ਼ਨ ਜਿਹੜੀਆਂ ਕਹਿੰਦੇ ਵੀ ਹਜ਼ਬੁੱਲਾ ਦੇ ਦੁਆਰਾ ਰਨ ਕੀਤੀਆਂ ਜਾਂਦੀਆਂ ਚਾਹੇ ਉਹ ਸਕੂਲ ਨੇ ਹਸਪਤਾਲ ਨੇ ਜਾਂ ਲੋ ਪ੍ਰਾਈਸ ਗਰੋਸਰੀ ਸਟੋਰਸ ਆ ਉਹਨਾਂ ਦੇ ਉੱਤੇ ਇਜ਼ਰਾਈਲ ਜਿਹੜਾ ਕਹਿ ਰਿਹਾ ਆ ਵੀ ਉਹ ਹੁਣ ਇਸ ਇੰਸਟੀਟਿਊਸ਼ਨ ਨੂੰ ਵੀ ਟਾਰਗੇਟ ਜਿਹੜਾ ਉਹ ਕਰੇਗਾ ਤਾਂ ਜੋ ਹਜ਼ਬੁੱਲਾ ਨੂੰ ਜੜੋਂ ਜਿਹੜਾ ਆ ਉੱਥੇ ਖਤਮ ਕਰ ਸਕਣ। ਤੇ ਲਬਨਾਨ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਇਜ਼ਰਾਈਲ ਦੋ ਫਰੰਟਾਂ ਦੇ ਉੱਤੇ ਜਿਹੜੀ ਲੜਾਈ ਆ ਉਹ ਲੜ ਰਿਹਾ ਆ। ਇਹ ਇਹਨਾਂ ਦਾ ਗਵਾਂਢੀ ਆ ਲਬਨਾਨ, ਉੱਥੇ ਜਿਹੜਾ ਹਜ਼ਬੁੱਲਾ ਦਾ ਕੰਟਰੋਲਡ ਇਲਾਕਾ ਆ ਉਸ ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਹੋਇਆ ਆ ਤੇ ਦੂਜੇ ਪਾਸੇ ਈਰਾਨ ਨੂੰ ਲੈ ਕੇ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਲਗਾਤਾਰ ਉੱਥੇ ਕਰ ਜਾ ਰਹੀਆਂ ਆ। ਸਵੀਡਨ ਦੇ ਜਿਹੜੇ ਇੱਕ ਡਿਪਲੋਮੈਟ ਆ ਫੋਰਨ ਮਿਨਿਸਟਰ ਮਾਰੀਆ ਮਾਲਮਰ ਸਟੈਨਗਾਰਡ ਉਹਨਾਂ ਨੇ ਇਹ ਕਿਹਾ ਵੀ ਈਰਾਨ ਨੇ ਇੱਕ ਜਿਹੜੇ ਸਵੀਡਿਸ਼ ਸਿਟੀਜ਼ਨ ਆ ਉਸ ਨੂੰ ਐਗਜ਼ੀਕਿਊਟ ਕਰ ਦਿੱਤਾ ਆ, ਉਸ ਨੂੰ ਮਾਰ ਦਿੱਤਾ ਆ। ਕਹਿੰਦੇ ਵੀ ਈਰਾਨ ਨੇ ਇਸ ਦੇ ਉੱਤੇ ਦੋਸ਼ ਇਹ ਲਾਇਆ ਸੀਗਾ ਵੀ ਇਹ ਸਪਾਈਂਗ ਕਰ ਰਿਹਾ ਸੀ, ਜਸੂਸੀ ਕਰ ਰਿਹਾ ਸੀ ਯੂਐਸ ਇਜ਼ਰਾਈਲ ਵਾਰ ਦੀ ਸਟਾਰਟ ਤੋਂ ਬਾਅਦ ਦੇ ਵਿੱਚ ਤੇ ਉਹਨਾਂ ਨੇ ਇਸ ਨੂੰ ਫੜ ਕੇ ਜਿਹੜਾ ਕਹਿੰਦੇ ਵੀ ਫਸਟ ਐਗਜ਼ੀਕਿਊਸ਼ਨ ਆ ਉਹ ਕਰ ਦਿੱਤੀ ਆ। ਇਰਾਨੀਅਨ ਇਨਵੈਸਟਰ ਜਿਹੜੇ ਸਟਾਕਹੋਮ ਦੇ ਵਿੱਚ ਆ ਸਵੀਡਨ ਦੀ ਜਿਹੜੀ ਰਾਜਧਾਨੀ ਉਹਨਾਂ ਨੂੰ ਤੁਰੰਤ ਜਿਹੜਾ ਉਹ ਸੰਮਨ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਐਗਜ਼ੀਕਿਊਸ਼ਨ ਦੇ ਵਿੱਚ ਡਿਊ ਪ੍ਰੋਸੈਸ ਜਿਹੜਾ ਆ ਉਹ ਪੂਰੀ ਤਰ੍ਹਾਂ ਮੀਟ ਨਹੀਂ ਕੀਤਾ ਜਿਹੜਾ ਹੋ ਗਿਆ ਆ। ਪਿਛਲੇ ਮਹੀਨੇ ਜੂਨ ਦੇ ਵਿੱਚ ਇਸ ਬੰਦੇ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸਵੀਡਨ ਨੇ ਜਿਹੜਾ ਉਹ ਦੱਸਿਆ ਸੀਗਾ ਕਹਿੰਦੇ ਵੀ ਕਈ ਲੈਵਲ ਦੇ ਉੱਤੇ ਈਰਾਨ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਉਹ ਚੱਕਿਆ ਗਿਆ ਪਰ ਉਸ ਨੂੰ ਛੱਡਿਆ ਨਹੀਂ ਸੀ ਗਿਆ ਈਰਾਨ ਦੇ ਦੁਆਰਾ ਤੇ ਕਹਿੰਦੇ ਵੀ ਉਸ ਨੂੰ ਹੁਣ ਉਹਨਾਂ ਨੇ ਐਗਜ਼ੀਕਿਊਟ ਯਾਨੀ ਕਿ ਮਾਰ ਮੁਕਾਇਆ ਆ ਇਜ਼ਰਾਈਲ ਮਸਾਦ ਦੇ ਲਈ ਜਸੂਸੀ ਕਰਨ ਦੇ ਜਿਹੜੇ ਦੋਸ਼ਾਂ ਦੇ ਤਹਿਤ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਨਵੇਂ ਪਿਕ ਹੈਗੇ ਮਾਰਕ ਵੇਨ ਮੂਲਨ ਉਹਨਾਂ ਦੀ ਜਿਹੜੀ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਹੈਗੀ ਆ। ਓਕਲਾਹੋਮਾ ਦੇ ਸੈਨੇਟਰ ਨੇ ਬਾਰ-ਬਾਰ ਕਲੇਮ ਕੀਤਾ ਹੈਗਾ ਵੀ ਉਹਨਾਂ ਦਾ ਬਹੁਤ ਐਕਸਪੀਰੀਅੰਸ ਹੈਗਾ, ਵਾਰ ਐਕਸਪੀਰੀਅੰਸ ਵੀ ਹੈਗਾ ਤੇ ਓਵਰਸੀਜ਼ ਵੀ ਐਕਸਪੀਰੀਅੰਸ ਆ। ਐਕਸਪਲੇਨ ਨਹੀਂ ਕੀਤਾ, ਹਾਲਾਂਕਿ ਕਹਿੰਦੇ ਉਹਨੇ ਮਿਲਟਰੀ 'ਚ ਕਦੇ ਵੀ ਕੰਮ ਜੋਬ ਨਹੀਂ ਕੀਤੀ ਹੈਗੀ, ਕਦੇ ਸਰਵੇ ਨਹੀਂ ਕੀਤਾ ਮਿਲਟਰੀ 'ਚ। 2 ਦਿਨ ਜਦੋਂ ਅਟੈਕ ਹੋਏ ਸੀ ਈਰਾਨ ਤੋਂ ਉਹ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਵਾਰ ਹੁੰਦੀ ਆ ਉਹ ਅਗਲੀ ਹੁੰਦੀ ਆ, ਸਮੈਲਸ ਬੈਡ ਤੇ ਜੇ ਕੋਈ ਵਾਰ ਦੇ ਵਿੱਚ ਇਨਵੋਲਵ ਹੋਇਆ ਜੰਗ ਦੇ ਵਿੱਚ ਤੇ ਉਹਨੂੰ ਪਤਾ ਹੁੰਦਾ ਵੀ ਇਹ ਕਿੱਦਾਂ ਦੀ ਹੁੰਦੀ ਹੈਗੀ ਆ। ਸੋ ਉਹਨਾਂ ਦੇ ਜਿਹੜੇ ਇਹ ਵਰਡਸ ਹੈਗੇ ਆ ਬਹੁਤ ਸਾਰੇ ਵਿਊਅਰਸ ਇਸ ਹਿਸਾਬ ਨਾਲ ਦੇਖ ਰਹੇ ਸੀ ਵੀ ਹਾਂ ਇਹ ਤਾਂ ਸੱਚੀ ਖਰੇ ਮਿਲਟਰੀ ਦੇ ਵਿੱਚ ਰਿਹਾ ਹੋਵੇ। ਸੋ ਹੈਕਸਰ ਦੇ ਬੜੇ ਤਕੜੇ ਸਪੋਰਟਰ ਹੈਗੇ ਆ। ਸੋ ਜਦੋਂ ਤੋਂ ਹੀ ਜੋ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸੈਕਟਰੀ ਆ ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਦੀ ਜਿਹੜੀ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਹੈਗੀ ਆ। ਮੋਸਟ ਪ੍ਰੋਬਬਲੀ ਕਨਫਰਮੇਸ਼ਨ ਤਾਂ ਹੋ ਹੀ ਜਾਣਾ ਹੈਗਾ। ਸੋ ਅੱਜ ਇਹਨਾਂ ਦੀ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਜਿਹੜੀ ਆ ਹੀਅਰਿੰਗ ਕਾਂਗਰਸ ਦੇ ਅੱਗੇ ਜਿਹੜੇ ਆ ਉਹ ਚੱਲ ਰਹੀ ਹੈਗੀ ਜੀ। ਬਿਲਕੁਲ ਤੇ ਹਰਜੋਤ ਸਿੰਘ ਜੀ ਬ੍ਰੇਕ ਇੱਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਇਮੀਗ੍ਰੇਸ਼ਨ ਵਾਲਿਆਂ ਨੇ ਇੱਕ ਦੀ ਸਿਟੀਜ਼ਨਸ਼ਿਪ ਰਿਵੋਕ ਕੀਤੀ ਆ। ਕੀ ਜਿਹੜਾ ਇਸ ਦੇ ਵਿੱਚ ਚੱਕਰ ਪਿਆ ਸੀਗਾ ਉਹ ਮਾਮਲੇ ਦੇ ਵਿੱਚ
ਇੱਕ ਭਾਰਤੀ ਮੂਲ ਦਾ ਜੱਜ ਉਸ ਤੇ ਉਲਟ ਮਨੀ ਲਾਂਡਰਿੰਗ ਦਾ ਕੇਸ ਜਿਹੜਾ ਉਹ ਚੱਲ ਰਿਹਾ ਸੀਗਾ, ਉਹਦਾ ਕੀ ਹੈ ਇਸ ਟਾਈਮ ਮੁੱਦਾ ਜਿਹੜਾ ਬਣਿਆ ਪਿਆ ਆ। ਟੈਕਸਸ ਤੋਂ ਇਹ ਜਿਹੜੀ ਖਬਰ ਆ ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਜੁੜੇ ਰਹੋ ਏਦਾਂ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत करते हैं सो प्रोग्राम अपडेट अमेरिका। हरजोत सिंह जी स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਆਪਾਂ ਦੱਸਦੇ ਜਾਈਏ ਵੀ ਇਸ ਮੌਕੇ ਅਮਰੀਕਾ ਦੇ ਵਿੱਚ ਜੇ ਕੋਈ ਵੀ ਖਰਾਬੀ ਕਰਦਾ ਹੈ, ਖਾਸ ਕਰਕੇ ਜੇ ਤੁਸੀਂ ਇਮੀਗ੍ਰੈਂਟ ਆ ਤਾਂ ਤੁਸੀਂ ਨਿਸ਼ਾਨੇ ਦੇ ਉੱਤੇ ਪਹਿਲਾਂ ਹੀ ਹੈਗੇ ਆ, ਤਾਂ ਤੁਹਾਡੇ ਉੱਤੇ ਜਿਹੜੀ ਕਾਰਵਾਈ ਆ ਹੋਰ ਵੀ ਸਖਤ ਹੋਵੇਗੀ। ਇੱਕ ਹੇਸ਼ੀਅਨ ਮੂਲ ਦਾ ਫਰਾਡਸਟਰ, ਉਸ ਦੀ US ਸਿਟੀਜ਼ਨਸ਼ਿਪ ਹੁਣ ਖੋਲੀ ਗਈ ਆ, ਕਿਉਂਕਿ ਉਸਨੇ COVID-19 ਰਿਲੀਫ ਪ੍ਰੋਗਰਾਮ ਦੇ ਵਿੱਚ ਮਿਲੀਅਨਸ ਆਫ ਡਾਲਰ ਦਾ ਧਾਂਦਲੀ ਕੀਤੀ ਸੀ, ਫਰਾਡ ਜਿਹੜਾ ਉਹ ਕੀਤਾ ਸੀਗਾ। ਕਹਿੰਦੇ ਨੈਚੁਰਲਾਈਜੇਸ਼ਨ ਪ੍ਰੋਸੈਸ ਦੇ ਦਰਮਿਆਨ ਉਸਨੇ ਆਪਣਾ ਜਿਹੜਾ ਇਹ ਕ੍ਰਿਮੀਨਲ ਕੰਡਕਟ ਆ ਉਸਨੂੰ ਕੰਸੀਲ ਕਰ ਲਿਆ, ਲਗਾ ਕੇ ਜਿਹੜਾ ਉਹ ਰੱਖ ਲਿਆ। US ਡਿਸਟ੍ਰਿਕਟ ਜੱਜ ਰੋਡਨੀ ਸਮਿਥ ਉਹਨਾਂ ਨੇ ਆਰਡਰ ਜਿਹੜਾ ਉਹ ਐਂਟਰ ਕਰ ਦਿੱਤਾ, ਜਿਸ ਦੇ ਨਾਲ ਜੌਫਟਨ ਵਰੋ ਫਿਲੋਸੀਐਂਟ 25 ਸਾਲ ਦੀ ਉਮਰ ਦਾ ਫੋਰਟ ਲਾਡਰਡੇਲ ਦਾ ਰਹਿਣ ਵਾਲਾ, ਕਹਿੰਦੇ ਵੀ ਇਸ ਦੀ ਹੁਣ ਸਿਟੀਜ਼ਨਸ਼ਿਪ ਆ ਵਾਪਸ ਲੈ ਲਈ ਜਾਊਗੀ। ਸਿਟੀਜ਼ਨਸ਼ਿਪ ਦੇ ਪ੍ਰੋਸੈਸ ਐਪਲੀਕੇਸ਼ਨ ਦੇ ਵਿੱਚ ਇਸਨੇ ਫਾਲਸ ਸਟੇਟਮੈਂਟ ਦਿੱਤੀਆਂ ਸੀ, ਝੂਠ ਜਿਹੜਾ ਉਹ ਬੋਲਿਆ ਸੀ ਆਪਣੀ ਐਪਲੀਕੇਸ਼ਨ ਦੇ ਵਿੱਚ, ਤੇ ਇਸ ਲਈ ਹੁਣ ਇਸ ਦੀ ਸਿਟੀਜ਼ਨਸ਼ਿਪ ਵਾਪਸ ਲਈ ਜਾ ਰਹੀ ਆ। ਬਹੁਤ ਸਾਰੇ ਲੋਕ ਜਿਹੜੇ ਆਪਣੇ ਵੀ ਕਈ ਕਮਿਊਨਿਟੀ ਦੇ ਆ, ਉਹ ਜਦੋਂ ਇਹ ਸੋਚ ਲੈਂਦੇ ਆ ਵੀ ਹੁਣ ਅਸੀਂ ਸਿਟੀਜ਼ਨ ਬਣ ਗਏ ਆ, ਹੁਣ ਕੁਝ ਨਹੀਂ ਹੋ ਸਕਦਾ, ਵੀ ਹੁਣ ਜਿੱਦਾਂ ਮਰਜ਼ੀ ਕਰੀ ਜਾਓ ਜਾਂ ਜੋ ਮਰਜ਼ੀ ਹੋਈ ਜਾਵੇ। ਪਰ ਉਹ ਜੇ ਉਹਨਾਂ ਨੂੰ ਕੋਈ ਸੂਹ ਮਿਲਦੀ ਆ, ਕੁਝ ਪਤਾ ਲੱਗਦਾ ਆ ਵੀ ਤੁਸੀਂ ਸਿਟੀਜ਼ਨ ਬਣਨ ਤੋਂ ਪਹਿਲਾਂ ਕਿਸੇ ਤਰੀਕੇ ਦਾ ਕੋਈ ਫਰਾਡ ਕੀਤਾ, ਕੋਈ ਝੂਠ ਬੋਲਿਆ, ਖਾਸ ਕਰਕੇ ਜੇ ਐਪਲੀਕੇਸ਼ਨ ਦੇ ਉੱਤੇ ਕੋਈ ਝੂਠ ਬੋਲਿਆ, ਤਾਂ ਫਿਰ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਉਹ ਖੋਈ ਜਾ ਸਕਦੀ ਆ। ਕੱਲਾ ਇਹੀ ਨਹੀਂ, ਹਰਜੋਤ ਸਿੰਘ ਜੀ ਹੁਣ ਸਿਟੀਜ਼ਨਸ਼ਿਪ ਵੀ ਇਹਦੀ ਖੋਹ ਹੋ ਜਾਣੀ ਆ, ਤੇ ਇਵੈਂਚੁਅਲੀ ਇਸ ਨੂੰ ਡਿਪੋਰਟ ਵੀ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਇਸ ਨੇ COVID-19 ਦੇ ਵਿੱਚ ਅਪ੍ਰੈਲ 2020 ਤੋਂ ਮਈ 2021 ਦੇ ਵਿੱਚ 40 ਨਕਲੀ ਲੋਨ ਐਪਲੀਕੇਸ਼ਨ ਜਿਹੜੀਆਂ ਉਹ ਲਾਈਆਂ ਸੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ, ਜਿਸ ਦੇ ਕਰਕੇ $3.8 ਮਿਲੀਅਨ ਦੇ ਇਸਨੇ ਲੋਨ ਜਿਹੜੇ ਉਹ ਲਏ, ਜਿਸ ਦੇ ਵਿੱਚੋਂ ਇਸ ਨੂੰ ਕੱਲੇ ਨੂੰ $5.5 ਲੱਖ ਜਿਹੜਾ ਆ ਉਹ ਮਿਲਿਆ ਸੀਗਾ ਇਸ ਲੋਨ ਦੀਆਂ ਪ੍ਰੋਸੀਡਸ ਤੇ ਕਿਕਬੈਕਸ ਦੇ ਤੌਰ ਦੇ ਉੱਤੇ। ਫਿਰ ਕਹਿੰਦੇ ਵੀ ਜਿਹੜੀ ਇਹ ਸਕੀਮ ਇਹਨੇ ਸ਼ੁਰੂ ਕੀਤੀ ਸੀਗੀ, ਉਸ ਤੋਂ ਪਹਿਲਾਂ ਇਹਨੇ US ਦੀ ਸਿਟੀਜ਼ਨਸ਼ਿਪ ਅਪਲਾਈ ਕੀਤੀ ਸੀ ਫਰਵਰੀ 2020 ਦੇ ਵਿੱਚ। 15 ਦਸੰਬਰ 2020 ਦੇ ਵਿੱਚ ਇਹਨੇ ਸਹੁੰ ਖਾ ਕੇ ਨੈਚੁਰਲਾਈਜੇਸ਼ਨ ਦੀ ਇੰਟਰਵਿਊ ਦਿੱਤੀ ਵੀ ਮੈਂ ਸਾਰਾ ਕੁਝ ਤਾਂ ਤੁਹਾਨੂੰ ਸਹੀ ਦੱਸ ਰਿਹਾ ਆ, ਪਰ ਇਹ ਜਿਹੜਾ ਫਰਾਡ ਕਰ ਰਿਹਾ ਸੀ ਉਹਦੇ ਬਾਰੇ ਇਸਨੇ ਦੱਸਿਆ ਨਹੀਂ ਸੀ। ਜਦ ਹੁਣ ਇਹ ਫੜਿਆ ਗਿਆ ਤਾਂ ਫਿਰ ਹੁਣ ਇਸ ਨੂੰ ਕਹਿੰਦੇ ਵੀ ਇਹ ਕਿਹਾ ਗਿਆ ਆ ਵੀ ਇਹਨੇ ਗੈਰ ਕਾਨੂੰਨੀ ਢੰਗ ਦੇ ਨਾਲ ਅਨਲਾਫੁਲੀ US ਦੀ ਸਿਟੀਜ਼ਨਸ਼ਿਪ ਜਿਹੜੀ ਉਹ ਲਈ ਆ, ਇਸ ਲਈ ਇਹਦੀ ਸਿਟੀਜ਼ਨਸ਼ਿਪ ਨੈਚੁਰਲਾਈਜੇਸ਼ਨ ਪ੍ਰੋਸੈਸ ਆ ਉਸ ਨੂੰ ਵਾਪਸ ਜਿਹੜਾ ਉਹ ਲਿਆ ਜਾ ਰਿਹਾ ਆ। ਇੱਥੇ ਹੀ 2022 ਦੇ ਵਿੱਚ ਇਸ ਦੇ ਉੱਤੇ ਜਿਹੜੇ ਚਾਰਜ ਲੱਗੇ ਸੀ ਵਾਇਰ ਫਰਾਡ ਦੇ, conspiracy to launder money, unlawful procurement of citizenship, ਤੇ 2023 ਦੇ ਵਿੱਚ ਇਸ ਨੂੰ 50 ਮਹੀਨੇ ਦੀ ਫੈਡਰਲ ਜਿਹੜੀ ਉਹ ਸਜ਼ਾ ਵੀ ਸੁਣਾ ਦਿੱਤੀ ਗਈ ਸੀਗੀ। ਸੋ ਭਾਈ ਇਹ ਇੱਕ ਹਿਸਾਬ ਦੇ ਨਾਲ ਤੁਹਾਡੇ ਸਾਹਮਣੇ ਆ ਇਹ ਚੀਜ਼, ਇੱਕ ਵਾਰੀ ਨਹੀਂ ਹੋਈ ਇਸ ਸਾਲ ਦੇ ਵਿੱਚ ਜਾਂ ਪਿਛਲੇ ਸਾਲ ਦੇ ਵਿੱਚ, ਆਪਾਂ ਬਹੁਤ ਸਾਰੇ ਜਿਹੜੇ ਕੇਸ ਆ ਉਹ ਸਾਹਮਣੇ ਆ ਚੁੱਕੇ ਆ ਵੀ ਜਿਨ੍ਹਾਂ ਨੇ ਖਾਸ ਕਰਕੇ ਸਿਟੀਜ਼ਨਸ਼ਿਪ ਲੈਣ ਮੌਕੇ ਝੂਠ ਬੋਲਿਆ ਸੀ, ਜਾਂ ਕੋਈ ਗੱਲਬਾਤ ਜਿਹੜੀ ਇਸ ਤਰੀਕੇ ਦੀ ਕੋਈ ਫਰਾਡ ਦੀ ਜਾਂ ਕ੍ਰਾਈਮ ਦੀ ਲਿਖਾਈ ਸੀ, ਤੇ ਉਹਨਾਂ ਦੀ ਸਿਟੀਜ਼ਨਸ਼ਿਪ ਵਾਪਸ ਜਿਹੜੀ ਉਹ ਲਈ ਜਾ ਰਹੀ ਹੈਗੀ ਆ। ਸੋ ਵੱਡੇ ਪੱਧਰ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ FBI, the US ਅਟਾਰਨੀ ਆਫਿਸ, ਡਿਪਾਰਟਮੈਂਟ ਆਫ ਜਸਟਿਸ, IRS, HSI, SBA ਦੇ ਇੰਸਪੈਕਟਰ ਜਨਰਲ, ਇਹ ਸਾਰੇ ਦੇ ਸਾਰੇ ਜਾਣੇ ਜਿਹੜੇ ਇਨਵੋਲਵ ਸੀਗੇ, ਤੇ ਇਸ ਹੇਸ਼ੀਅਨ ਮੂਲ ਦੇ ਫਰਾਡਸਟਰ ਨੂੰ ਇਹਦੀ ਜਿਹੜੀ ਹੁਣ ਸਿਟੀਜ਼ਨਸ਼ਿਪ ਆ ਉਹ ਵਾਪਸ ਲੈ ਲਈ ਗਈ ਆ, ਤੇ ਇਵੈਂਚੁਅਲੀ ਲੱਗਦਾ ਆ ਵੀ ਸ਼ਾਇਦ ਇਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਆ। ਅਗਲੀ ਖਬਰ ਜਿਹੜੀ ਆ ਉਹ ਇਲੀਨੋਇਸ ਸਟੇਟ ਤੋਂ ਆ ਰਹੀ ਹੈ, ਜਿੱਥੇ ਕਿ ਡੈਮੋਕ੍ਰੈਟਿਕ ਪ੍ਰਾਇਮਰੀ ਸੀਗੀ, ਤੇ ਲੱਗਦਾ ਕਹਿੰਦੇ ਵੀ ਕਾਲੇ ਮੂਲ ਦੀ ਜਿਹੜੀ ਬੀਬੀ ਹੈਗੀ ਆ ਜੂਲੀਆਨਾ ਸਟੈਟਨ,
ਛੇਵੀਂ ਜਿਹੜੀ ਸੈਨੇਟਰ ਬਣ ਸਕਦੀ ਹੈਗੀ ਆ ਕਾਲੇ ਮੂਲ ਦੀ। ਸੋ ਬੜੀ ਫਾਸਵੀਂ ਟੱਕਰ ਸੀ। ਜੁਲੀਆਨਾ ਸਟੈਟਨ ਦੇ ਨਾਲ ਅਗੇਂਸਟ 3 ਹੋਰ 2 ਕੈਂਡੀਡੇਟ ਸੀ। ਰਾਜਾ ਕ੍ਰਿਸ਼ਨਾ ਮੂਰਤੀ, ਇਹ ਭਾਰਤੀ ਮੂਲ ਦਾ ਬੜਾ ਬਿਲੀਅਨੇਅਰ ਬੰਦਾ ਤੇ ਇਹਦਾ ਬੜਾ ਜ਼ੋਰ ਸੀ। ਸਾਰੇ ਇਹਨੂੰ ਫਰੰਟ ਰਨਰ ਕਹਿ ਰਹੇ ਸੀ। ਰੋਬਨ ਕੈਲੀ, ਇਹ ਵੀ ਇੱਕ ਕਾਲੇ ਮੂਲ ਦੀ ਹੋਰ ਬੀਬੀ ਸੀ। ਸੋ ਜੁਲੀਆਨਾ ਸਟੈਟਨ ਨੂੰ 4,73,750 ਵੋਟਾਂ ਪਈਆਂ, ਰਾਜਾ ਕ੍ਰਿਸ਼ਨਾ ਮੂਰਤੀ ਨੂੰ 3,92,342 ਤੇ ਰੋਬਨ ਕੈਲੀ ਨੂੰ 2,13,415। ਸੋ ਜਿਹੜੇ ਉੱਥੇ ਇਲੀਨਾਇਸ ਦੇ ਗਵਰਨਰ ਹੈਗੇ ਜੇਵੀ ਪ੍ਰਿਜ਼ਕਰ, ਉਹਨਾਂ ਨੇ ਬਹੁਤ ਵੱਡੀ ਜਿਹੜੀ ਸਪੋਰਟ ਆ ਜੁਲੀਆਨਾ ਸਟੈਟਨ ਦੀ ਕੀਤੀ ਹੈਗੀ ਆ। ਉੱਥੇ ਦੀ ਇਸ ਟਾਈਮ ਇਹ ਇਲੀਨਾਇਸ ਸਟੇਟ ਦੀ ਲੈਫਟੀਨੈਂਟ ਗਵਰਨਰ ਆ ਤੇ ਪੇਸ਼ੇ ਵੱਲੋਂ ਪਹਿਲਾਂ ਵਕੀਲ ਸੀਗੀ। ਸੋ ਇਸ ਕਰਕੇ ਬਾਅਦ ਦੇ ਵਿੱਚ ਇਹ ਪੋਲਿਟਿਕਸ ਦੇ ਵਿੱਚ ਆਈ ਹੈਗੀ ਆ। ਮਿਲੀਅਨਸ ਆਫ ਡਾਲਰ ਜਿਹੜੀ ਆ ਇਸ ਪ੍ਰਾਇਮਰੀ ਦੇ ਉੱਤੇ ਸਪੈਂਡ ਕੀਤੇ ਗਏ ਹੈਗੇ ਆ। ਰਾਜਾ ਕ੍ਰਿਸ਼ਨਾ ਮੂਰਤੀ ਤੇ ਰੋਬਨ ਕੈਲੀ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਰਾਜਾ ਕ੍ਰਿਸ਼ਨਾ ਮੂਰਤੀ ਨੇ ਤਾਂ $30 ਮਿਲੀਅਨ ਤੱਕ ਜਿਹੜੇ ਆ ਪੈਸੇ ਇਕੱਠੇ ਕੀਤੇ ਸੀ ਇਸ ਇਲੈਕਸ਼ਨ ਦੇ ਲਈ। ਹਰਜੋਤ ਸਿੰਘ ਜੀ, ਇੱਕ ਜਿਹੜੀ ਇਸ ਦੇ ਬਾਰੇ ਦੱਸ ਜਾਈਏ, ਆਰਐਸਐਸ ਦਾ ਬੜਾ ਪੱਕਾ ਪਿੱਠੂ ਸੀਗਾ ਜਿਹੜਾ ਰਾਜਾ ਕ੍ਰਿਸ਼ਨਾ ਜਿਹੜਾ ਮੂਰਤੀ ਹੈ। ਸੋ ਇਸ ਦੇ ਜਿਹੜਾ ਇਹ ਹਾਰਿਆ ਹੈ, ਬੜੀ ਚੰਗੀ ਇੱਕ ਚੀਜ਼ ਜਿਹੜੀ ਇਹ ਵਾਪਰੀ ਆ। ਸੋ ਅਕਸਰ ਡੈਮੋਕ੍ਰੇਟ ਵੀ ਜਿਹੜੇ ਰਾਈਟ ਵਿੰਗ ਵਾਲੇ, ਜਿਹੜੇ ਇੰਡੀਆ ਦੇ ਰਾਈਟ ਵਿੰਗ ਦੇ ਨਾਲ ਏਡੇ ਜ਼ਿਆਦਾ ਜੁੜੇ ਆ, ਉਹ ਇੱਥੇ ਆ ਕੇ ਲੈਫਟਿਸਟ ਬਣ ਕੇ ਜਾਂ ਪ੍ਰੋਗਰੈਸਿਵ ਬਣ ਕੇ ਤੇ ਇੱਥੇ ਦਖਲਅੰਦਾਜ਼ੀ ਜਿਹੜੀ ਉਹ ਕਰ ਰਹੇ ਸੀਗੇ। ਸੋ ਰਾਜਾ ਕ੍ਰਿਸ਼ਨਾ ਮੂਰਤੀ ਦੀ ਇਹ ਇੱਕ ਹਿਸਾਬ ਦੇ ਨਾਲ ਹੁਣ ਹਾਰ ਜਿਹੜੀ ਇੱਥੇ ਹੋਈ ਆ। ਗੱਲਾਂ ਇਹ ਹਿੰਸਾ ਦੀਆਂ ਕਰਦੇ ਆ ਤੇ ਸਪੋਰਟ ਕਰਦੇ ਆਰਐਸਐਸ ਦੀ, ਜਿਸ ਦੇ ਬਾਬਤ ਹੁਣੇ ਹੀ ਜਿਹੜੀ ਇੱਥੇ ਰਿਲੀਜੀਅਸ ਫਰੀਡਮ ਵਾਲੀ ਜਿਹੜੀ ਕਮਿਸ਼ਨ ਆ, ਉਹਨਾਂ ਨੇ ਕਿਹਾ ਸੀ ਵੀ ਉਹਨੂੰ ਸੈਂਕਸ਼ਨ ਜਿਹੜੀਆਂ ਉਹ ਲਾਉਣੀਆਂ ਚਾਹੀਦੀਆਂ ਆ। ਸੋ ਇਲੀਨੋਇਸ ਦੇ ਵਿੱਚੋਂ ਇਹ ਇੱਕ ਜਿਹੜੀ ਨਿਊਜ਼ ਆ ਉਹ ਇਸ ਟਾਈਮ ਸਾਹਮਣੇ ਆ ਰਹੀ ਹੈਗੀ ਆ। ਜੀ ਜੀ ਹਰਜੋਤ ਸਿੰਘ ਜੀ, ਕੰਟੀਨਿਊ। ਅਗਲੀ ਖਬਰ ਵੱਲ ਚਲੀਏ। ਇਹ ਐਲਕ ਗਰੋਵ ਤੋਂ ਹੈਗੀ ਆ, ਸਰੋਤਿਆਂ ਨੂੰ ਯਾਦ ਹੋਊਗਾ 15 ਸਾਲ ਪਹਿਲਾਂ 2 ਬਜ਼ੁਰਗ ਆਪਣੇ ਜਿਹੜੇ ਆ ਇੱਕ ਪਾਰਕ ਦੇ ਵਿੱਚ ਸੀਗੇ ਜਦੋਂ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ। ਹੁਣ ਤੱਕ 15 ਸਾਲ ਹੋ ਗਏ ਆ, ਹਜੇ ਤੱਕ ਵੀ ਉਸ ਮਰਡਰ ਦਾ ਜਿਹੜਾ ਕੋਈ ਜਿਹੜਾ ਆ ਸਿੱਟਾ ਨਹੀਂ ਨਿਕਲਿਆ, ਕਿਸੇ ਨੂੰ ਫੜਿਆ ਨਹੀਂ ਜਾ ਸਕਿਆ। 78 ਸਾਲਾਂ ਦੇ ਗੁਰਮੇਜ ਸਿੰਘ ਅਟਵਾਲ ਤੇ 65 ਸਾਲਾਂ ਦੇ ਸੁਰਿੰਦਰ ਸਿੰਘ, ਦੋਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ 2011 ਦੇ ਵਿੱਚ, ਜਦੋਂ ਉਹ ਪਾਰਕ ਦੇ ਵਿੱਚ ਜਿਹੜੀ ਸੈਰ ਕਰ ਰਹੇ ਸੀਗੇ। ਸਿੱਖ ਕਮਿਊਨਿਟੀ ਕਹਿੰਦੇ ਭਈ ਉਹ ਨੈਚੁਰਲੀ ਇਹ ਸੋਚ ਰਹੇ ਸੀ ਵੀ ਉਹਨਾਂ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ, ਉਹਨਾਂ ਦੇ ਫੇਥ ਕਰਕੇ, ਕਿਉਂਕਿ ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਸੀਗੀਆਂ। ਸੋ ਇਸ ਮਹੀਨੇ ਮਾਰਚ ਦੇ ਵਿੱਚ 15 ਸਾਲ ਹੋ ਗਏ ਆ ਉਸ ਜੋ ਗੁਰਮੇਜ ਸਿੰਘ ਅਟਵਾਲ ਆ, ਉਹਨਾਂ ਦੇ ਜਿਹੜੇ ਸਨ, ਉਹਨਾਂ ਨੇ ਇੱਕ ਟੀਵੀ ਨੂੰ ਦੱਸਿਆ। ਤੇ ਪਰ ਹਜੇ ਤੱਕ ਵੀ ਜੋ ਕਮਲਜੀਤ ਸਿੰਘ ਅਟਵਾਲ ਆ ਕਹਿੰਦੇ ਪਈ ਹਜੇ ਤੱਕ ਵੀ ਸਾਨੂੰ ਜਿਹੜਾ ਆ ਕੋਈ ਪੁਲਿਸ ਨੇ ਕੋਈ ਬੰਦਾ ਵੀ ਫੜਿਆ ਹੋਵੇ ਉਹਦਾ ਕੋਈ ਪ੍ਰੂਫ ਨਹੀਂ ਲੱਭਿਆ ਹੈ। ਸੋ ਕੋਲਡ ਕੇਸ ਇੱਕ ਜਿਹੜਾ ਹਰਜੋਤ ਸਿੰਘ ਜੀ ਬਣ ਚੁੱਕਾ ਹੈਗਾ ਆ। ਸੋ 78 ਸਾਲਾ ਗੁਰਮੇਜ ਸਿੰਘ ਅਟਵਾਲ ਤੇ ਉਹਨਾਂ ਦੇ ਮਿੱਤਰ ਸੁਰਿੰਦਰ ਸਿੰਘ 65 ਸਾਲਾ, ਉਹਨਾਂ ਨੂੰ ਜਿਹੜਾ ਉਹ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ ਸਟਾਕਟਨ ਬੁਲੇਵਾਰਡ ਦੇ ਉੱਤੇ, ਜੋ ਕਿ ਐਲ ਗਰੋਵ ਦੇ ਵਿੱਚ ਪੈਂਦਾ ਆ। ਉਸ ਆਫਟਰਨੂਨ ਨੂੰ 4 ਮਾਰਚ ਦਾ ਉਹ ਕਹਿ ਲਓ ਵੀ ਭੈੜਾ ਦਿਨ ਸੀਗਾ 2011 ਸੰਨ ਦੇ ਵਿੱਚ, ਜਦ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਸੀਗਾ। ਹਰਜੋਤ ਸਿੰਘ ਜੀ, ਜਿਹੜਾ ਸਿੰਘ ਤੇ ਕੌਰ ਪਾਰਕ ਉੱਥੇ ਐਲ ਗਰੋਵ ਦੇ ਵਿੱਚ ਬਣਿਆ, ਕਿਤੇ ਨਾ ਕਿਤੇ ਇਹ ਉਹਨਾਂ ਨੂੰ ਵੀ ਨਾਲ ਜਿਹੜਾ ਉਹ ਯਾਦ ਦੇ ਵਿੱਚ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਬੜੀ ਅਫਸੋਸ ਵਾਲੀ ਜਿਹੜੀ ਗੱਲ ਆ ਵੀ 15 ਸਾਲ ਜਿਹੜੇ ਹੋ ਗਏ ਆ, ਅਜੇ ਤੱਕ ਇਸ ਦੇ ਬਾਰੇ ਕੁਛ ਵੀ ਪਤਾ ਜਿਹੜਾ ਉਹ ਨਹੀਂ ਲੱਗਾ। ਇੱਕ ਵੀ ਗ੍ਰਿਫਤਾਰੀ ਜਿਹੜੀ ਇਸ ਦੇ ਵਿੱਚ ਨਹੀਂ ਹੋਈ ਹੈਗੀ। ਸੋ ਆਪਾਂ ਉਮੀਦ ਹੀ ਕਰਦੇ ਹਾਂ ਕਈ ਵਾਰੀ ਕੋਲਡ ਕੇਸਿਸ ਦੇ ਵਿੱਚ ਕਿਤੇ ਕੋਈ ਸੁਰਾਗ, ਕੋਈ DNA ਐਵੀਡੈਂਸ ਜਾਂ ਕੁਛ ਇੱਦਾਂ ਦੀ ਚੀਜ਼ ਮਿਲ ਜਾਂਦੀ ਆ, ਜਿਸ ਤੋਂ ਬਾਅਦ ਦੇ ਵਿੱਚ ਕਾਤਲਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਆ। ਸੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਇੱਦਾਂ ਦਾ ਹੋ ਸਕੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਿਹੜੇ ਜਾਂਦੇ ਆ, ਫੋਰਟ ਬੈਂਡ ਕਾਉਂਟੀ ਦੇ ਇੱਕ ਜੱਜ ਨੇ KP ਜਾਰਜ, ਜੋ ਕਿ ਭਾਰਤੀ ਮੂਲ ਦੇ ਹੈਗੇ ਨੇ, ਉਹਨਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਆ ਉਹ ਲਿਆਂਦਾ ਗਿਆ ਹੈਗਾ। ਸੋ ਪ੍ਰੋਸੀਕਿਊਟਰਸ ਨੇ ਆਪਣਾ ਜਿਹੜਾ ਕੇਸ ਆ 3 ਦਿਨਾਂ ਦੇ ਵਿੱਚ ਪੇਸ਼ ਕੀਤਾ ਆ। ਫੈਲਨੀ ਮਨੀ ਲਾਂਡਰਿੰਗ ਕੇਸ ਫੋਰਟ ਬੈਂਡ ਕਾਉਂਟੀ ਦੇ ਜੱਜ KP ਜਾਰਜ ਦੇ ਉਲਟ ਚੱਲ ਜਿਹੜਾ ਹੋ ਰਿਹਾ ਸੀਗਾ।
ਸੋ ਬਹੁਤ ਸਾਰੇ ਲੋਕ ਟੈਸਟੀਫਾਈ ਇਸ ਦੇ ਵਿੱਚ ਜਿਹੜੇ ਉਹ ਕੀਤੇ ਆ ਵੀ ਕਿਸ ਤਰੀਕੇ ਦੇ ਨਾਲ ਇਸ ਜੱਜ ਦੇ ਦੁਆਰਾ ਜਿਹੜੀ ਮਨੀ ਲਾਂਡਰਿੰਗ ਆ ਉਸਦੀਆਂ ਸਕੀਮਾਂ ਜਿਹੜੀਆਂ ਉਹ ਘੜੀਆਂ ਜਿਹੜੀਆਂ ਉਹ ਜਾ ਰਹੀਆਂ ਸੀਗੀਆਂ। ਇਹਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਤਾਰਲ ਪਟੇਲ ਆ, ਉਹ ਕਹਿੰਦੇ ਵੀ ਪਹਿਲਾ ਵਿਟਨੈਸ ਦੇ ਤੌਰ ਦੇ ਉੱਤੇ ਆਇਆ ਸੀਗਾ। ਉਸਨੇ ਜੂਰਰਸ ਨੂੰ ਜਿਹੜਾ ਦੱਸਿਆ ਵੀ ਜਿਹੜਾ ਜੱਜ ਜਾਰਜ ਆ ਇਹ ਬੜਾ ਡਿਸਆਰਗੇਨਾਈਜ਼ ਸੀਗਾ ਤੇ ਜਿਸ ਟਾਈਮ ਦੇ ਉੱਤੇ ਮਨੀ ਲਾਂਡਰਿੰਗ ਇੱਕ ਹਿਸਾਬ ਦੇ ਨਾਲ ਕਰ ਰਿਹਾ ਸੀਗਾ, ਟੈਕਨੋਲੋਜੀ ਦੇ ਨਾਲ ਇਹ ਬੜਾ ਸਟਰਗਲ ਜਿਹੜਾ ਉਹ ਕਰਦਾ ਸੀਗਾ। ਕਹਿੰਦੇ ਵੀ ਬੜੇ ਹੈਰਾਨ ਹੋਏ ਸੀਗੇ ਜਦ ਇਹ ਜਿੱਤ ਗਿਆ ਸੀਗਾ ਤੇ ਕਹਿੰਦੇ ਟੋਟਲੀ ਅਨਪ੍ਰਿਪੇਅਰਡ ਸੀਗਾ ਜੌਬ ਦੇ ਲਈ ਤੇ ਸਿੱਖਣ ਦੀ ਜਿਹੜੀ ਉੱਦਾਂ ਹੁੰਦਾ ਕਹਿੰਦਾ ਵੀ ਉਹਨੇ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ ਜਿਹੜੀ ਉਹ ਸੀਗੀ। ਸੋ ਹੁਣ ਜੂਰਰਸ ਦੇ ਸਾਹਮਣੇ ਜਿਹੜਾ ਪੇਸ਼ ਆ ਉਹ ਕੀਤਾ ਗਿਆ ਆ। ਪ੍ਰੋਸੀਕਿਊਟਰਸ ਨੇ ਕਿਹਾ ਵੀ ਵੀਡੀਓ ਦੇ ਵਿੱਚ $46,500 ਦਾ ਜਿਹੜਾ ਅਮਾਊਂਟ ਆ ਵੀ ਉਹ ਸਾਹਮਣੇ ਜਿਹੜਾ ਹੋ ਆ ਰਿਹਾ। ਕਹਿੰਦੇ ਵੀ ਇਹ ਆਰਗੂਮੈਂਟ ਇਸ ਲਈ ਆ ਵੀ ਕਿਉਂਕਿ $46,500 ਉਸਨੇ ਆਪਣੇ ਕੈਂਪੇਨ ਦੇ ਵਿੱਚੋਂ ਚੋਰੀ ਜਿਹੜਾ ਉਹ ਕੀਤਾ ਸੀਗਾ। ਸੋ ਰਿਚਮੰਡ ਦਾ ਜਿਹੜਾ ਉੱਥੇ ਦਾ ਇਹ ਇਲਾਕੇ ਦੇ ਵਿੱਚ ਹੈਗਾ ਆ ਟੈਕਸਸ ਦੇ ਵਿੱਚ, ਉੱਥੇ ਦਾ ਜਿਹੜਾ ਇਹ ਰਹਿਣ ਵਾਲਾ ਸੀਗਾ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਬਣਦਾ ਆ। 2025 ਦੇ ਵਿੱਚ ਜਿਹੜੇ ਜਾਰਜ ਦਾ ਚੀਫ ਆਫ ਸਟਾਫ ਆ ਪਟੇਲ, ਕਹਿੰਦੇ ਵੀ ਉਸਨੇ ਗਿਲਟੀ ਪਲੀ ਕੀਤਾ ਸੀਗਾ ਵੀ ਇਹਨੇ ਆਨਲਾਈਨ ਫੇਕ ਰੇਸਿਜ਼ਮ ਪੋਸਟ ਸਕੀਮ ਜਿਹੜੀ ਆ ਉਹ ਚਲਾਈ ਸੀ। ਫੇਕ ਅਕਾਊਂਟ ਬਣਾ ਕੇ ਫੇਕ ਰੇਸਿਸਟ ਕਮੈਂਟ ਜਿਹੜੇ ਉਹ ਪਾਏ ਸੀਗੇ ਜਾਰਜ ਹੁਣਾਂ ਦੇ ਜਿਹੜਾ ਉਲਟ ਜਿਹੜੀ 2022 ਦੇ ਵਿੱਚ ਰੀ ਇਲੈਕਸ਼ਨ ਤੋਂ ਜਿਹੜਾ ਪਹਿਲਾਂ। ਸੋ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ ਵੀ ਇਸਨੇ ਪੈਸਿਆਂ ਦੀ ਧਾਂਦਲੀ ਕੀਤੀ ਹੈ, ਡਾਲਰਾਂ ਦੀ ਧਾਂਦਲੀ ਕੀਤੀ ਆ, ਵੋਟਾਂ ਬਟੋਰਨ ਦੇ ਲਈ ਨਕਲੀ ਜਿਹੜੇ ਆ ਆਪਣੇ ਉੱਤੇ ਰੇਸਿਸਟ ਕਮੈਂਟ ਜਿਹੜੇ ਉਹ ਆਪ ਹੀ ਫੇਕ ਅਕਾਊਂਟਾਂ ਤੋਂ ਜਿਹੜੇ ਉਹ ਕਰਵਾਏ ਜਿਹੜੇ ਉਹ ਗਏ ਆ। ਇਸ ਦੇ ਜਿਹੜੇ ਚੀਫ ਆਫ ਸਟਾਫ ਨੇ ਖੁਦ ਜਿਹੜਾ ਇਸ ਦੇ ਵਿੱਚ ਮੰਨਿਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਕੈਂਪੇਨ ਦੇ ਵਿੱਚੋਂ ਇਹ ਚੋਰੀ ਜਿਹੜਾ ਮਨੀ ਲਾਂਡਰਿੰਗ ਇੱਕ ਹਿਸਾਬ ਦੇ ਨਾਲ ਕਰਦਾ ਰਿਹਾ। ਆਪਣਾ ਤਕਰੀਬਨ $3.25 ਲੱਖ ਦੇ ਘਰ ਦੀ $50,000 ਦੀ ਡਾਊਨ ਪੇਮੈਂਟ ਵੀ ਕਹਿੰਦੇ ਵੀ ਉਹਦੇ ਵਿੱਚੋਂ ਹੀ ਇਹ ਜਿਹੜੀ ਉਸਨੇ ਕਰ ਦਿੱਤੀ ਸੀਗੀ। ਸੋ ਹੁਣ ਇਸ ਦੇ ਖਿਲਾਫ ਖਾਸਾ ਜਿਹੜਾ ਆ ਉਹ ਕੇਸ ਜਿਹੜਾ ਉਹ ਸਟਰੋਂਗ ਕਰਕੇ ਜਿਹੜਾ ਪ੍ਰੋਸੀਕਿਊਟਰਸ ਨੇ ਪੇਸ਼ ਜਿਹੜਾ ਉਹ ਕੀਤਾ ਆ। ਸੋ ਜਾਰਜ ਦੇ ਉਲਟ 2 ਮਨੀ ਲਾਂਡਰਿੰਗ ਦੇ ਅਕਾਊਂਟ ਦੇ ਚਾਰजेस ਜਿਹੜੇ ਉਹ ਲੱਗੇ ਹੋਏ ਆ ਤੇ ਕਹਿੰਦੇ ਵੀ ਜੇ ਇਹ ਦੋਸ਼ੀ ਸਾਬਤ ਹੋ ਜਾਂਦਾ ਆ, ਜੇ ਜੂਰਰਸ ਇਸ ਨੂੰ ਦੋਸ਼ੀ ਪਾਉਂਦੇ ਨੇ ਤਾਂ 10 ਸਾਲ ਇਸ ਨੂੰ ਜਿਹੜੀ ਉਹ ਸਜ਼ਾ ਕੱਟਣੀ ਪਊਗੀ ਤੇ ਨਾਲ ਦੇ ਨਾਲ ਜਿਹੜੇ ਕਾਉਂਟੀ ਜੱਜ ਦੀ ਪੋਜੀਸ਼ਨ ਤੋਂ ਉਸ ਨੂੰ ਤੁਰੰਤ ਲਾ ਦਿੱਤਾ ਜਾਵੇਗਾ। ਅਗਲੀ ਖਬਰ 'ਤੇ ਚਲੀਏ, ਇਕੋਨਮੀ ਦੇ ਨਾਲ ਰਿਲੇਟਡ ਆ ਤੇ ਰਿਸੈਸ਼ਨ ਦੇ ਨਾਲ ਸੰਬੰਧਿਤ ਬੜੀਆਂ ਇੰਪੋਰਟੈਂਟ ਖਬਰਾਂ ਆ, ਬੜੇ ਧਿਆਨ ਦੇ ਨਾਲ ਸੁਣਿਓ। ਮੂਡੀਜ਼ ਵੱਲੋਂ ਅਨਾਉਂਸ ਕੀਤਾ ਗਿਆ ਕਿ ਯੂਐਸ ਦੇ ਵਿੱਚ ਰਿਸੈਸ਼ਨ ਆਉਣ ਦੇ ਚਾਂਸ ਵੱਧ ਗਏ ਹੈਗੇ ਆ ਈਰਾਨ ਦੀ ਜੰਗ ਤੋਂ ਬਾਅਦ। ਪਹਿਲਾਂ ਜਿਹੜੇ ਚਾਂਸ ਸੀਗੇ ਉਹ 49% ਦੇ ਕਰੀਬ ਸੀ, ਪਰ ਜਦੋਂ ਤੋਂ ਹੀ ਈਰਾਨ ਦੀ ਜੰਗ ਸ਼ੁਰੂ ਹੋਈ ਆ ਇਹ 50% ਤੋਂ ਵੀ ਵੱਧ ਕੇ ਉੱਪਰ ਚਲ ਗਏ ਹੈਗੇ ਆ, ਖਾਸ ਕਰਕੇ ਕਰੂਡ ਆਇਲ ਦੀਆਂ ਕੀਮਤਾਂ ਨੂੰ ਲੈ ਕੇ। ਮੂਡੀ ਦੇ ਐਨਾਲਿਟਿਕ ਚੀਫ ਇਕੋਨੋਮਿਸਟ ਮਾਰਕ ਜ਼ੈਂਡੀ ਆ, ਉਹਨਾਂ ਨੇ ਇਹ ਕਿਹਾ ਵੀ ਲੇਬਰ ਮਾਰਕੀਟ ਬੜੀ ਜਿਹੜੀ ਟਾਈਟ ਆ ਇਸ ਟਾਈਮ ਦੇ ਉੱਤੇ। ਇਕਨੋਮਿਕ ਡਾਟਾ ਜਿਹੜਾ ਸੌਫਟ ਟਰਨ ਆਊਟ ਹੋ ਗਿਆ ਹੈਗਾ ਤੇ ਕਹਿੰਦੇ ਵੀ ਪਿਛਲੇ ਜਿੰਨੇ ਵੀ ਤੁਸੀਂ ਰਿਸੈਸ਼ਨ ਦੇਖ ਲਓ ਵਰਲਡ ਵਾਰ 2 ਤੋਂ ਬਾਅਦ ਜਿੰਨੇ ਵੀ ਰਿਸੈਸ਼ਨ ਹੋਏ ਹੈਗੇ ਆ ਉਹ ਜਦੋਂ ਵੀ ਤੇਲ ਦੀਆਂ ਕੀਮਤਾਂ ਅੱਪ ਗਈਆਂ ਉਦੋਂ ਹੋਏ ਆ, ਐਕਸੈਪਟ ਕੋਵਿਡ-19 ਵਾਲਾ ਪੈਂਡੈਮਿਕ ਡਾਊਨ ਜਿਹੜਾ ਹੋਇਆ ਸੀ। ਸੋ ਈਵਨ ਦੋ ਕਹਿੰਦੇ ਯੂਐਸ ਉਨਾ ਹੀ ਤੇਲ ਪ੍ਰੋਡਿਊਸ ਕਰਦਾ ਜਿੰਨਾ ਯੂਜ਼ ਕਰਦਾ ਹੈਗਾ ਆ, ਪਰ ਸਟਿਲ ਜਿਹੜੀਆਂ ਤੇਲ ਦੀਆਂ ਕੀਮਤਾਂ ਇੰਨੀਆਂ ਉੱਪਰ ਚਲ ਗਈਆਂ। ਯੂਐਸਏ ਦੇ ਵਿੱਚ $94 ਦੇ ਕਰੀਬ ਬੈਰਲ ਜਿਹੜੀ ਗੈਸ ਆ ਇਸ ਟਾਈਮ ਹੈਗੀ ਆ। ਸੋ ਯੂਐਸ ਦੀ ਜਿਹੜੀ ਲੇਬਰ ਮਾਰਕੀਟ ਆ ਉਹਦੀ ਜਿਹੜੀ ਕੰਡੀਸ਼ਨ ਬੜੀ ਇਸ ਟਾਈਮ ਦੇ ਉੱਤੇ ਬੈਡ ਹੈਗੀ ਆ। ਸੋ 50% ਤੋਂ ਵੱਧ ਚਾਂਸ ਇਹ ਜੋ ਮਾਰਕ ਜ਼ੈਂਡੀ ਹੋਣੀ ਆ ਉਹ ਕਹਿ ਰਹੇ ਆ ਮੂਡੀ ਦੇ ਐਨਾਲਿਟਿਕ ਹੈਗੇ ਆ। ਇਸ ਤੋਂ ਬਿਨਾਂ ਜੋ ਗੋਲਡਮੈਨ ਸੈਕਸ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 25% ਪ੍ਰੋਬੇਬਿਲਿਟੀ ਆ ਯੂਐਸ ਦੇ ਵਿੱਚ ਰਿਸੈਸ਼ਨ ਦੀ, ਕਿਉਂਕਿ ਜਿਸ ਹਿਸਾਬ ਦੇ ਨਾਲ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਉੱਪਰ ਚੜ ਰਹੀਆਂ ਹੈਗੀਆਂ। ਵਰਲਡ ਲੈਵਲ ਦੇ ਉੱਤੇ $105-109 ਦੇ ਕਰੀਬ ਜਿਹੜੀ ਬੈਰਲ ਆ ਉਹ ਚੱਲ ਰਹੀ ਹੈਗੀ ਆ। ਫਰਵਰੀ ਮਹੀਨੇ ਦੇ ਵਿੱਚ ਪੇਰੋਲ ਜੋ ਆ 92,000 ਜੌਬਸ ਲਾਸ ਹੋਈਆਂ ਹੈਗੀਆਂ ਯੂਐਸਏ ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਿਹਾ ਵੀ ਜਿਹੜਾ એનર્ਜੀ ਕ੍ਰਾਈਸਿਸ ਆ ਇਹ ਜ਼ਰੂਰੀ ਨਹੀਂ ਵੀ ਰਿਸੈਸ਼ਨਰੀ ਹੋਵੇ, ਪਰ ਸਿਨੈਰੀਓ ਇਦਾਂ ਦਾ ਹੀ ਬਣਦਾ ਜਾ ਰਿਹਾ ਆ। ਆਕਸਫੋਰਡ ਦੇ ਜਿਹੜੇ ਇਕੋਨੋਮਿਸਟ ਆ
ਉਹ ਕਹਿ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਜੇ ਸਟ੍ਰੇਟ ਆਫ ਹਾਰਮਜ਼ ਜਿੱਥੋਂ ਦੀ ਗੈਸ ਲੰਘਦਾ ਹੈਗਾ ਸਮੁੰਦਰੀ ਜਹਾਜ਼ਾਂ ਦੇ ਵਿੱਚ, ਉਹ ਕੱਟ ਆਫ ਰਿਹਾ ਤੇ ਬਹੁਤ ਵੱਡਾ ਇਹਦਾ ਅਸਰ ਆ ਦੁਨੀਆ ਦੇ ਉੱਤੇ ਪਊਗਾ। ਕਹਿੰਦੇ ਵੀ ਜੇ $130 ਤੱਕ ਚਲੇ ਜਾਂਦੀ ਹੈਗੀ ਆ ਬੈਰਲ ਦੀ ਕੀਮਤ, ਤਾਂ ਰਿਸੈਸ਼ਨ ਇਮੀਡੀਏਟਲੀ ਜਿਹੜਾ ਆ ਸਕਦਾ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਬ੍ਰੇਕਿੰਗ ਪੁਆਇੰਟ ਇਕੋਨਮੀ ਦੇ ਵਿੱਚ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ। ਸੋ ਜੀ, ਕਹਿੰਦੇ ਵੀ ਆਇਲ ਇਜ਼ ਦਾ ਨਿਊ ਵਾਈਲਡ ਕਾਰਡ। ਸੋ ਇਹਦੇ ਉੱਤੇ ਹੀ ਸਾਰਾ ਕੁਝ ਡਿਪੈਂਡ ਕਰਨਾ ਹੈਗਾ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਮੁੜਦੇ ਹਾਂ ਤੇ ਆਪਣੇ ਨਾਲ ਕ੍ਰੈਡਿਟ ਰਿਪੇਅਰ ਵਾਲੇ ਜਿਹੜੇ ਦੀਪ ਆ, ਉਹ ਵੀ ਜਿਹੜੇ ਜੁੜਨਗੇ ਤੇ ਆਪਾਂ ਨੂੰ ਉਹ ਵੀ ਕੁਛ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਆਪਣੇ ਨਾਲ ਇਸ ਟਾਈਮ ਦੀਪ ਜੁੜ ਚੁੱਕੇ ਨੇ ਜ਼ੀਨੋ ਕ੍ਰੈਡਿਟ ਰਿਪੇਅਰ ਤੋਂ, ਤੇ ਆਪਾਂ ਨੂੰ ਥੋੜੀ ਜਿਹੜੀ ਇਸ ਦੇ ਵਿੱਚ ਇਨਫੋਰਮੇਸ਼ਨ ਦੱਸਣਗੇ ਕ੍ਰੈਡਿਟ ਰਿਪੇਅਰ ਨੂੰ ਜਿਹੜਾ ਉਹ ਲੈ ਕੇ। ਹਾਂਜੀ ਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਹਰਜੋਤ ਜੀ। ਜੀ ਸਤਿ ਸ਼੍ਰੀ ਅਕਾਲ। ਸੋ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਲੋਕ ਕਾਫੀ ਜ਼ਿਆਦਾ ਡੈਲੀਕੁਐਂਟ ਹੋ ਰਹੇ ਆ ਜਾਂ ਮਿਨੀਮਮ ਪੇਮੈਂਟਸ ਖਾਸ ਕਰਕੇ ਕ੍ਰੈਡਿਟ ਕਾਰਡਸ ਦੇ ਉੱਤੇ ਕਰ ਰਹੇ ਆ। ਸੋ ਕ੍ਰੈਡਿਟ ਦੇ ਸਕੋਰ ਦੇ ਉੱਤੇ ਖਾਸਾ ਜਿਹੜਾ ਉਹ ਅਸਰ ਪੈ ਜਾਂਦਾ ਆ। ਕਈ ਵਾਰੀ ਗਲਤ ਇਨਫੋਰਮੇਸ਼ਨ ਵੀ ਤੁਹਾਡੇ ਕ੍ਰੈਡਿਟ ਰਿਪੋਰਟ ਦੇ ਉੱਤੇ ਚੜ੍ਹ ਜਾਂਦੀ ਆ। ਸੋ ਆਲਰੇਡੀ ਕੰਮ ਬਹੁਤ ਕਸੂਤਾ ਚੱਲ ਰਿਹਾ, ਤੇ ਕ੍ਰੈਡਿਟ ਸਕੋਰ ਠੀਕ ਰਵੇ ਜਾਂ ਉਹ ਗਲਤ ਇਨਫੋਰਮੇਸ਼ਨ ਹਟਾਈ ਜਾ ਸਕੇ, ਕਿਵੇਂ ਉਸ ਵਿੱਚ ਤੁਸੀਂ ਮਦਦ ਕਰ ਸਕਦੇ ਹੋ? ਜੀ ਬਿਲਕੁਲ ਭਾਜੀ, ਜਿੱਦਾਂ ਆਪਾਂ ਜਾਣਦੇ ਹਾਂ ਅੱਜ ਕੱਲ੍ਹ ਸਿਚੁਏਸ਼ਨ ਬੜੀ ਟਾਈਟ ਚੱਲ ਰਹੀ ਹੈ, ਤੇ ਜਿੱਦਾਂ ਆਪਾਂ ਅਮਰੀਕਾ ਕੈਨੇਡਾ ਵਰਗੀਆਂ ਕੰਟਰੀਜ਼ 'ਚ ਰਹਿੰਦੇ ਹਾਂ, ਆਪਾਂ ਹੋਰ ਕਿਸੇ ਚੀਜ਼ ਦਾ ਧਿਆਨ ਰੱਖੀਏ ਨਾ ਕਿ ਪਰ ਜਿਹੜੇ ਚੰਗੇ ਕ੍ਰੈਡਿਟ ਸਕੋਰਸ ਤੇ ਵਧੀਆ ਕ੍ਰੈਡਿਟ ਹਿਸਟਰੀ ਦਾ ਹੋਣਾ ਬਹੁਤ ਜ਼ਰੂਰੀ ਆ। ਜਿੱਦਾਂ ਤੁਸੀਂ ਗੱਲ ਕੀਤੀ ਵੀ ਅੱਜ ਕੱਲ੍ਹ ਕੰਮਕਾਰ ਇਦਾਂ ਦੇ ਹੋ ਗਿਆ ਵੀ ਓਬਵੀਅਸ ਹਰ ਕੋਈ ਬੰਦਾ ਆਪਣੀਆਂ ਜਿਹੜੀਆਂ ਪੇਮੈਂਟਸ ਮਿਸ ਕਰ ਜਾਂਦਾ, ਤੇ ਉਹਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਹੁਣ ਜੇ ਪੇਮੈਂਟਸ ਮਿਸ ਕਰਦੇ ਹਾਂ, ਓਬਵੀਅਸ ਹੈ ਵੀ ਆਪਾਂ ਨੂੰ ਜਿਹੜੇ ਕ੍ਰੈਡਿਟ ਸਕੋਰਸ ਆਪਣੇ ਡ੍ਰੌਪ ਕਰ ਜਾਂਦੇ ਆ। ਹੁਣ ਘਰ ਲੈਣਾ ਹੋਵੇ, ਕਾਰ ਲੋਨ, ਈਵਨ ਆਪਾਂ ਕ੍ਰੈਡਿਟ ਕਾਰਡ ਵੀ ਅਪਲਾਈ ਕਰਦੇ ਹਾਂ ਭਾਜੀ, ਤੇ ਚੰਗੇ ਕ੍ਰੈਡਿਟ ਸਕੋਰ ਦਾ ਹੋਣਾ, ਤੁਹਾਡੀ ਕ੍ਰੈਡਿਟ ਹਿਸਟਰੀ ਦਾ ਹੋਣਾ ਬਹੁਤ ਜ਼ਰੂਰੀ ਆ। ਕਈ ਵਾਰੀ ਦੇਖਣ 'ਚ ਮਿਲਦਾ ਵੀ ਜੇ ਤੁਹਾਨੂੰ ਘੱਟ ਕ੍ਰੈਡਿਟ ਸਕੋਰਸ ਤੇ ਵੀ ਲੋਨ ਸੈਂਕਸ਼ਨ ਹੋ ਜਾਂਦਾ, ਪਰ ਉਹਦਾ ਕੋਈ ਫਾਇਦਾ ਨਹੀਂ, ਕਿ ਉਹਦਾ ਰੇਟ ਆਫ ਇੰਟਰਸਟ ਇੰਨਾ ਹੈ ਹੁੰਦਾ ਵੀ ਐਂਡ ਆਫ ਦਾ ਡੇ ਤੁਹਾਡੇ ਕੋਲ ਮਿਨੀਮਮ ਪੇਮੈਂਟਸ ਵੀ ਨਹੀਂ ਪੇ ਹੁੰਦੀਆਂ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਆ, ਹੁਣ ਇਹਦਾ ਵੀ ਅਪ ਟੂ ਡੇਟ ਹੋਣਾ ਤੁਹਾਡੀ ਕ੍ਰੈਡਿਟ ਰਿਪੋਰਟ 'ਚ ਬਹੁਤ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਕਿਸੇ ਨਵੇਂ ਐਡਰੈਸ ਤੇ ਮੂਵ ਹੋ ਗਏ ਹੋ ਤੇ ਤੁਹਾਡੀ ਜਿਹੜੀ ਕੋਈ ਚਿੱਠੀ ਪੱਤਰ ਜ਼ਰੂਰੀ ਆ ਉਹ ਪੁਰਾਣੇ ਐਡਰੈਸ ਤੇ ਘੁੰਮਦਾ ਰਹਿਣਾ, ਤੇ ਤੁਸੀਂ ਉਹ ਚੀਜ਼ਾਂ ਤੋਂ ਸਕਿਪ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਕਿਸੇ ਵੀ ਸੱਜਣ ਭੈਣ ਭਰਾ ਨੂੰ ਕੋਈ ਕ੍ਰੈਡਿਟ ਰਿਲੇਟਡ ਇਸ਼ੂਸ ਹੈਗੇ ਨੇ, ਜਿੱਦਾਂ ਕੋਈ ਉਹਨਾਂ ਦੀ ਰਿਪੋਰਟ ਦੇ ਵਿੱਚ ਕੋਈ ਨੈਗੇਟਿਵ ਡੈਲੀਕੁਐਂਟ ਆਈਟਮ ਆ ਜਾਂ ਡੈਰੋਗੇਟਡ ਰਿਮਾਰਕਸ ਨੇ, ਜਿਵੇਂ ਕੋਈ ਲੇਟ ਪੇਮੈਂਟਸ ਆ, ਕਲੋਜ਼ਡ ਅਕਾਊਂਟਸ ਆ, ਈਵਨ ਕਿ ਕਲੈਕਸ਼ਨ ਕਮੈਂਟਸ ਨੇ, ਅੱਜ ਹੀ ਉਹ ਫੋਨ ਪਿਕ ਕਰਨ ਤੇ ਸਾਡੀ ਜਿਹੜੀ ਸਰਟੀਫਾਈਡ ਕ੍ਰੈਡਿਟ ਸਪੈਸ਼ਲਿਸਟ ਟੀਮ ਹੈਗੀ ਆ ਉਹਨੂੰ ਆਪਣਾ ਕੇਸ ਡਿਸਕਸ ਕਰਨ, ਤੇ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਵੀ ਤੁਹਾਡੀ ਜਿਹੜੀ ਕ੍ਰੈਡਿਟ ਹਿਸਟਰੀ ਨੂੰ ਰੀਬਿਲਡ ਕਰੀਏ ਤੇ ਤੁਹਾਡੀ ਜਿਹੜੀ ਗੱਡੀ ਟਰੈਕ ਤੋਂ ਉਤਰੀ ਹੈ ਉਹਨੂੰ ਲੀਜ਼ ਵਾਪਸ ਲੈ ਕੇ ਆਈਏ। ਅਸੀਂ ਅਮਰੀਕਾ ਦੀਆਂ ਸਾਰੀਆਂ ਸਟੇਟਸ 'ਚ ਕੰਮ ਕਰਦੇ ਹਾਂ, ਤੇ ਮੋਰ ਓਵਰ ਅਸੀਂ ਕੋਈ ਅਪਫਰੰਟ ਫੀ ਵੀ ਨਹੀਂ ਚਾਰਜ ਕਰਦੇ। ਤੇ ਸਾਡਾ ਜਿਹੜਾ ਟੋਲ ਫ੍ਰੀ ਨੰਬਰ ਹੈਗਾ ਜੀ ਉਹ ਹੈਗਾ ਜੀ 8004009468। ਮੈਂ ਫਿਰ ਰਿਪੀਟ ਕਰ ਰਿਹਾ ਤਾਂ 8004009468। ਜੀ ਥੈਂਕ ਯੂ ਦੀਪ, ਥੈਂਕ ਯੂ, ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ ਜੀ ਹਰਜੋਤ ਸਿੰਘ ਜੀ। ਜੀ ਇੱਕ ਦੋ ਖਬਰਾਂ ਛੋਟੀਆਂ ਹੋਰ ਸਾਂਝੀਆਂ ਕਰਦੇ ਹਾਂ, ਫਿਰ ਆਪਾਂ ਸਰੋਤਿਆਂ ਤੋਂ ਇਜਾਜ਼ਤ ਲਵਾਂਗੇ। ਡਾਓ ਜੋਨ ਇੰਡਸਟਰੀਅਲ ਅੱਜ 400 ਪੁਆਇੰਟ ਡਾਊਨ ਗਿਆ ਹੈਗਾ ਇਨਫਲੇਸ਼ਨ ਰੀਡਿੰਗਸ ਨੂੰ ਲੈ ਕੇ। ਫੈਡਰਲ ਦਾ ਜਿਹੜਾ ਡਿਸੀਜਨ ਸਟਾਕ ਮਾਰਕੀਟ ਇੰਟਰਸਟ ਰੇਟ ਦੇ ਸੰਬੰਧ ਦੇ ਵਿੱਚ ਲੱਗਦਾ ਨਹੀਂ ਵੀ ਉਹ ਇੰਟਰਸਟ ਰੇਟ ਘਟਾਉਣਗੇ। ਸੋ ਰਾਈਨੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਡਾਓ ਜੋਨ ਇੰਡਸਟਰੀਅਲ 401 ਪੁਆਇੰਟ ਡਾਊਨ ਆ, ਜਿਹੜਾ ਕਿ 0.9% ਆ। S&P ਇੰਡੈਕਸ ਵੀ 0.5% ਡਾਊਨ ਹੈਗਾ ਆ ਜੀ। ਇੱਥੋਂ ਤੱਕ ਵੀ ਹਰਜੋਤ ਸਿੰਘ ਜੀ ਆ ਰਹੀਆਂ ਗੱਲਾਂ ਵੀ ਸ਼ਾਇਦ ਕਿਤੇ ਇੰਟਰਸਟ ਰੇਟ ਵਧਾ ਹੀ ਨਾ ਦੇਣ, ਕਿਉਂਕਿ ਜੋ ਸਥਿਤੀ ਇਸ ਟਾਈਮ ਬਣੀ ਪਈ ਆ, ਤੇਲ ਦੀਆਂ ਕੀਮਤਾਂ, ਇਨਫਲੇਸ਼ਨ, ਇਕੋਨਮੀ ਦਾ, ਜੌਬ ਮਾਰਕੀਟ ਬਿਲਕੁਲ ਠੰਡੀ ਹੋਈ ਆ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਉਧਰ ਇੱਕ ਹੋਰ ਜਿਹੜੀ ਖਬਰ ਦੱਸਦੇ ਜਾਈਏ, US ਦੀ ਜਿਹੜੀ ਅਟਾਰਨੀ ਜਨਰਲ ਪੈਮ ਬੌਂਡੀ ਆ, ਉਸ ਨੂੰ ਕਲੋਜ਼ ਡੋਰ ਹੀਅਰਿੰਗ ਦੇ ਲਈ ਸੁਪਰੀਨਾ ਕੀਤਾ ਗਿਆ ਇੱਕ ਸਬ ਕਮੇਟੀ ਦੇ ਦੁਆਰਾ। ਜੈਫਰੀ ਐਪਸਟੀਨ ਦੇ ਮਾਮਲੇ ਦੇ ਵਿੱਚ US ਹਾਊਸ ਦੀ ਓਵਰਸਾਈਟ ਕਮੇਟੀ ਆ, ਉਹਨਾਂ ਨੇ ਸੁਪਰੀਨਾ ਕਰਨ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ ਆ। ਸੋ ਪੈਮ ਬੌਂਡੀ ਹੁਣਾਂ ਦੀ ਇੱਕ ਪਬਲਿਕ ਹੀਅਰਿੰਗ ਹੋਈ ਸੀ, ਜਿਸ ਦੇ ਵਿੱਚ ਕਹਿੰਦੀ ਸੀ ਤੁਸੀਂ ਐਵੇਂ ਰੌਲਾ ਪਾਈ ਜਾਂਦੇ ਆ, ਡਾਓ ਜੋਨ ਦੇਖੋ $50,000 ਦੇ ਉੱਤੇ ਪਹੁੰਚਿਆ ਹੋਇਆ, 50,000 ਪੁਆਇੰਟ ਕਹਿਣਾ ਸੀਗਾ ਵੀ ਪੈਡੋਫਾਈਲਸ ਨੂੰ ਛੱਡ ਦਿਓ ਕਿਉਂਕਿ ਸਟਾਕ ਮਾਰਕੀਟ ਵਧੀਆ ਜਿਹੜੀ ਉਹ ਚੱਲ ਰਹੀ ਆ। ਕੱਲ ਦੇਖੋ ਆਪਾਂ ਸ਼ਾਮੀ ਖਬਰ ਕੀਤੀ ਸੀ ਵੀ ਸੀਜ਼ਰ ਸ਼ਾਵੇਜ਼ ਜਿਹੜਾ ਇੱਕ ਬਹੁਤ ਵੱਡਾ ਨਾਮ ਆ ਫਾਰਮਰਸ ਦੇ ਲਈ, ਫਾਰਮ ਵਰਕਰਸ ਦੇ ਲਈ, ਵੀ ਉਸ ਦੇ ਉੱਤੇ ਐਲੀਗੇਸ਼ਨ ਲੱਗੇ ਤਾਂ ਉਹਦੇ ਨਾਮ ਤੇ ਬਣੀ ਸੰਸਥਾ ਵਾਲਿਆਂ ਨੇ ਕਿਹਾ ਵੀ ਸਾਡੇ ਨਾਲ ਇਹਦੀਆਂ ਗੱਲਾਂ ਮੈਚ ਨਹੀਂ ਕਰਦੀਆਂ ਤੇ ਅਸੀਂ ਉਹਦਾ ਜਨਮ ਦਿਨ ਹੀ ਨਹੀਂ ਮਨਾਉਣਾ। ਦੇਖੋ, ਤੇ ਸਾਡੇ ਇੱਥੇ ਮੌਜੂਦਾ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ, ਦੁਨੀਆ ਦੇ ਪਤਾ ਨਹੀਂ ਕਿਹੜੇ ਕਿਹੜੇ ਦੁਨੀਆ ਦੇ ਨਾਮ ਜਿਹੜੇ ਆ ਗਏ ਆ ਬੱਚਿਆਂ ਦੇ ਨਾਲ ਏਦਾਂ ਘਿਨਾਉਣੀਆਂ ਹਰਕਤਾਂ ਕਰਨ ਨੂੰ ਲੈ ਕੇ, ਤੇ ਲੋਕ ਬੜੇ ਸੌਖੇ ਹਜਮ ਜਿਹੜਾ ਉਹ
ਕਰੀ ਜਿਹੜੇ ਉਹ ਬੈਠੇ ਹੋਏ ਆ। ਤੁਸੀਂ ਅੰਦਾਜ਼ਾ ਲਾ ਲਓ ਵੀ ਲੋਕਾਂ ਦੇ ਅੰਦਰ ਮੋਰਲਸ ਤੇ ਐਥਿਕਸ ਕਿੱਥੇ ਕੁ ਜਾ ਕੇ ਜਿਹੜੇ ਉਹ ਡਿੱਗ ਚੁੱਕੇ ਹੋਏ। ਜੀ ਇੱਕ ਹੋਰ ਖਬਰ ਆਪਾਂ ਸਾਂਝੀ ਕਰਦੇ ਹਾਂ। ਜਿਹੜੇ ਬਹੁਤ ਸਾਰੇ ਸੀਨੀਅਰ ਡੈਮੋਕ੍ਰੇਟਸ ਆ ਉਹ ਹੁਣ ਮੰਗ ਕਰ ਰਹੇ ਆ ਵੀ ਜੋ ਕਾਊਂਟਰ ਟੈਰਰ ਚੀਫ ਜੋ ਕੈਂਟ ਜਿਸ ਨੇ ਰਿਜ਼ਾਈਨ ਕੀਤਾ ਹੈਗਾ ਉਸ ਨੂੰ ਜਿਹੜਾ ਆ ਉਸ ਦੀ ਹੀਅਰਿੰਗ ਕੀਤੀ ਜਾਵੇ। ਵੀ ਜੇ ਐਡੀ ਵੱਡੀ ਪੋਜੀਸ਼ਨ ਦੇ ਉੱਤੇ US ਦਾ ਜਿਹੜਾ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦਾ ਹੈੱਡ ਆ ਤੇ ਹਾਲਾਂਕਿ ਖੁਦ ਉਹ ਫਾਰ ਰਾਈਟ ਪੋਲੀਟੀਸ਼ੀਅਨ ਫਿਗਰ ਆ, ਉਹਦੇ ਬਹੁਤ ਸਾਰੇ ਜਦੋਂ ਕਨਫਰਮੇਸ਼ਨ ਹੋਈ ਸੀ ਕਾਫੀ ਵਿਰੋਧ ਹੋਇਆ ਸੀ। ਡੈਮੋਕ੍ਰੇਟਾਂ ਨੇ ਸਾਰਾ ਵਿਰੋਧ ਕੀਤਾ ਸੀ ਵੀ ਇਹਦੇ ਲਿੰਕ ਜਿਹੜੇ ਆ ਪ੍ਰਾਈਡ ਗਰੁੱਪ ਜਾਂ ਹੋਰ ਗਰੁੱਪਾਂ ਦੇ ਨਾਲ ਹੈਗੇ ਆ, ਫਾਰ ਰਾਈਟ ਗਰੁੱਪਸ ਦੇ ਨਾਲ। ਪਰ ਹੁਣ ਉਹਦੇ ਸੰਬੰਧ ਚ ਕੈਲੀਫੋਰਨੀਆ ਦੇ ਰਿਪਰੈਜ਼ੈਂਟੇਟਿਵ ਰੋ ਖੰਨਾ ਉਹ ਆਏ ਆ, ਕਹਿੰਦੇ ਪਈ ਉਸ ਦੀ ਜਿਹੜੀ ਹੀਅਰਿੰਗ ਹੋਣੀ ਚਾਹੀਦੀ ਆ ਵੀ ਉਹਨੂੰ ਪੁੱਛਿਆ ਜਾਣਾ ਚਾਹੀਦਾ ਵੀ ਉਹਨ ਕਿਹੜੇ ਬੇਸ ਦੇ ਉੱਤੇ ਰਿਜ਼ਾਈਨ ਕੀਤਾ ਹੈਗਾ ਆ। ਵੀ ਜੇ ਉਹਨੂੰ ਲੱਗਦਾ ਆ ਉਹ ਕਹਿੰਦਾ ਆ ਵੀ ਈਰਾਨ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ ਸੀ, ਵੀ ਅਸੀਂ ਆਪਣੇ ਜਿਹੜੇ ਫੌਜੀ ਆ ਉਹਨਾਂ ਨੂੰ ਕਾਹਦੇ ਖਤਰੇ ਦੇ ਵਿੱਚ ਪਾ ਰਹੇ ਹੈਗੇ ਆ। ਸੈਨੇਟਰ ਪੈਟੀ ਮੁਰੇ ਇਹ ਵਾਸ਼ਿੰਗਟਨ ਤੋਂ ਡੈਮੋਕ੍ਰੇਟਸ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਇੱਕ ਟੌਪ ਦਾ ਜਿਹੜਾ ਸਿਕਿਉਰਿਟੀ ਆਫੀਸ਼ੀਅਲ ਰਿਜ਼ਾਈਨ ਕਰ ਗਿਆ ਤੇ ਕਨਫਰਮ ਕੀਤਾ ਹੈ ਵੀ ਈਰਾਨ ਦਾ ਕੋਈ ਵੀ ਖਤਰਾ ਨਹੀਂ ਸੀ। ਸੋ ਗੁੱਡ ਰਿਡੈਂਸ ਟੂ ਜੋ ਕੈਂਟ, ਇਹ ਡਿਸਗ੍ਰੇਸਫੁਲ ਵਾਈਟ ਸੁਪਰਾਮਿਸਟ ਉਹਨਾਂ ਨੇ ਇਹ ਕਿਹਾ ਹੈਗਾ। ਤੇ ਹੁਣ ਦੇਖਦੇ ਆ ਜੇ ਉਹਦੀ ਹੀਅਰਿੰਗ ਹੁੰਦੀ ਆ ਤੇ ਉਹਦੇ ਵਿੱਚ ਫਿਰ ਬਹੁਤ ਵੱਡੀ ਜਿਹੜੀ ਆ ਗੱਲਾਂ ਜਿਹੜੀਆਂ ਬਾਹਰ ਆਉਣਗੀਆਂ। ਵੀ ਉਹ ਤਾਂ ਸ਼ਰੇਆਮ ਹੀ ਕਿਹਾ ਵੀ ਜਿਹੜੀ ਆ ਅਮਰੀਕਾ ਨੇ ਇਜ਼ਰਾਈਲ ਦੇ ਕਹੇ ਦੇ ਉੱਤੇ ਜਿਹੜਾ ਅਟੈਕ ਆ ਈਰਾਨ ਦੇ ਉੱਤੇ ਕੀਤਾ ਹੈਗਾ। ਜੀ ਹਜ਼ਰਤ ਸਿੰਘ ਜੀ ਲੈਣੇ ਇਜਾਜ਼ਤ, ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੀ ਵਾਰ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।